ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब जी आनू प्रोग्राम सचो सच विच बहुत शुक्रिया। जी राज साहब आज 25 नवंबर 2020 12 मगर ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਜਿਹੜਾ ਵਿਸ਼ਾ ਬਣਿਆ ਹੋਇਆ ਹੈ। ਸੋ ਜਿਸ ਤਰ੍ਹਾਂ ਕਿ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਉਹ ਭਾਰਤੀ ਸਟੇਟ ਅਤੇ ਪੰਜਾਬ ਵਿਚਾਲੇ ਇੱਕ ਅਖੀਰਲੀ ਜੰਗ ਜਿਹੜਾ ਹੈ ਉਹ ਬੰਦਾ ਜਾ ਰਿਹਾ ਹੈ ਔਰ ਪੰਜਾਬ ਦੇ ਕਿਸਾਨਾਂ ਦੇ ਕਾਫਲੇ ਨੂੰ ਹਰਿਆਣੇ ਨਾਲ ਲੱਗਦੇ ਸ਼ੰਭੂ ਬਾਰਡਰ ਤੇ ਰੋਕ ਲਿਆ ਗਿਆ ਹੈ ਅਤੇ ਉਹਨਾਂ ਦੇ ਕਾਫਲੇ ਨੂੰ ਰੋਕਣ ਲਈ ਪਾਣੀ ਦੀਆਂ ਜਿਹੜੀਆਂ ਵਿਛਾੜਾਂ ਦੇ ਹਥਿਆਰਾਂ ਨੂੰ ਵਰਤਿਆ ਜਾ ਰਿਹਾ ਹੈ ਔਰ ਹਰਿਆਣੇ ਵਿੱਚ ਬਹੁਤ ਸਾਰੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਔਰ ਮੋਦੀ ਸਰਕਾਰ ਜਿਹੜੀ ਹੈ ਬਦਨੀਅਤ ਜਾਪਦੀ ਹੈ ਅਤੇ ਪੰਜਾਬ ਦੀ ਮੁਕੰਮਲ ਤਬਾਹੀ ਦੇ ਏਜੰਡੇ ਤੇ ਕੰਮ ਕਰ ਰਹੀ ਹੈ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ ਅੱਜ 25 ਨਵੰਬਰ ਦਾ ਦਿਨ ਇੱਕ ਹੋਰ ਵਜ੍ਹਾ ਕਰਕੇ ਵੀ ਖਾਸ ਦਿਨ ਹੈ ਜੀ। ਅੱਜ ਭਗਤ ਨਾਮਦੇਵ ਜੀ ਜਿਨ੍ਹਾਂ ਦੀ ਬਾਣੀ 61 ਸ਼ਬਦ ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ ਔਰ ਉਹ ਗੁਰੂ ਨਾਨਕ ਸਾਹਿਬ ਤੋਂ ਵੀ 200 ਸਾਲ ਪਹਿਲਾਂ ਉਹਨਾਂ ਦਾ ਜਨਮ ਹੁੰਦਾ ਹੈ। ਅੱਜ ਉਹਨਾਂ ਦੀ 750ਵੀਂ ਜਿਹੜੀ ਹੈ ਉਹ ਜਨਮ ਦਿਨ ਦੀ ਵਰ੍ਹੇਗੰਢ ਹੈ ਜਾਂ ਪ੍ਰਕਾਸ਼ ਦਿਵਸ ਹੈ ਔਰ ਇਸ ਦੀ ਸ਼ੁਰੂਆਤ ਪ੍ਰੋਗਰਾਮ ਦੀ ਕਰਨ ਲੱਗਿਆ ਮੈਂ ਉਹਨਾਂ ਦਾ ਜ਼ਿਕਰ ਇਸ ਲਈ ਵੀ ਕਰਨਾ ਚਾਹੁੰਦਾ ਕਿ ਭਗਤ ਨਾਮਦੇਵ ਜੀ ਜਿੱਥੇ ਕਿ ਇੱਕ ਉਸ ਪਿਛੋਕੜ ਚੋਂ ਜਿਸ ਨੂੰ ਬ੍ਰਾਹਮਣਵਾਦ ਨੇ ਜਿਹਦੇ ਲਈ ਨਾ ਅੱਜ ਮਨੂਵਾਦ ਹਿੰਦੂਤਵਾ ਇਹ ਲਫ਼ਜ਼ ਸਾਰੇ ਇਸਤੇਮਾਲ ਕੀਤੇ ਜਾਂਦੇ ਨੇ ਉਸ ਵਿਚਾਰਧਾਰਾ ਲਈ ਜਿਹਨੇ ਬਚਪਨ ਦੇ ਨਾਲ ਹੀ ਜਨਮ ਦੇ ਨਾਲ ਹੀ ਮਨੁੱਖ ਨੂੰ ਮਨੁੱਖ ਤੋਂ ਵੰਡਿਆ ਇਨਸਾਨ ਨੂੰ ਇਨਸਾਨ ਤੋਂ ਦੂਰ ਕੀਤਾ ਔਰ ਇਨਸਾਨੀ ਤਾਰੀਖ ਦਾ ਸਭ ਤੋਂ ਬਦਤਰ ਸਿਸਟਮ ਕਾਸਟ ਸਿਸਟਮ ਦਿੱਤਾ ਹੈ ਜਿਹੜਾ ਅੱਜ ਵੀ ਉੱਥੇ ਇਨ ਪ੍ਰੈਕਟਿਸ ਹੈ ਔਰ ਉਹਨਾਂ ਦਾ ਸੰਬੰਧ ਭਗਤ ਨਾਮਦੇਵ ਜੀ ਦਾ ਉਸ ਕਿੱਤੇ ਨਾਲ ਸੀ ਉਹਨਾਂ ਦੇ ਬਜ਼ੁਰਗਾਂ ਦਾ ਜਿਸ ਨੂੰ ਅਸੀਂ ਛੀਂਬਾ ਕਹਿੰਦੇ ਹਾਂ ਟੇਲਰਿੰਗ ਔਰ ਜਿਹਦੇ ਤੇ ਕੱਪੜਾ ਉਣਨਾ ਬੁਣਨਾ ਜਾਂ ਉਸ ਦੇ ਉੱਤੇ ਰੰਗ ਕਰਨਾ ਜਾਂ ਉਸ ਦੇ ਉੱਤੇ ਆਰਟ ਵਰਕ ਜਿਹਨੂੰ ਅੱਜ ਕੱਲ੍ਹ ਕੈਲੀਕੋ ਪ੍ਰਿੰਟਰ ਕਹਿੰਦੇ ਨੇ ਔਰ ਉਹਨਾਂ ਦੇ ਨਾਲ ਕਿਸ ਕਿਸਮ ਦਾ ਸਲੂਕ ਜੋ ਸ਼ੂਦਰਾਂ ਦੇ ਨਾਲ ਸੀ ਉਹ ਹੁੰਦਾ ਰਿਹਾ। ਉਹਨਾਂ ਦੀ ਆਪਣੀ ਬਾਣੀ ਦੇ ਵਿੱਚ ਵੀ ਇਸ ਦੇ ਸਬੂਤ ਨੇ ਕਿ ਕਿਵੇਂ ਉਹਨਾਂ ਨੂੰ ਮੰਦਰ ਦੇ ਵਿੱਚ ਜਾਣ ਤੋਂ ਵੀ ਪੂਜਾ ਦੇ ਲਈ ਰੋਕਿਆ ਗਿਆ ਔਰ ਕਿਵੇਂ ਉਹਨਾਂ ਨੇ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ ਔਰ ਇਹ ਵਾਕਿਆ ਜਦੋਂ ਅਸੀਂ ਕਰ ਰਹੇ ਹਾਂ ਔਰ ਮੈਂ ਜਦੋਂ ਕਿ ਤੁਸੀਂ ਸ਼ੁਰੂਆਤ ਕੀਤੀ ਹੈ ਕਿ ਅੱਜ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਉਹ ਪੰਜਾਬ ਦਾ ਸ਼ੰਭੂ ਬਾਰਡਰ ਹੋਏ ਜਿਹੜਾ ਹਰਿਆਣੇ ਦੇ ਨਾਲ ਲੱਗਦਾ ਔਰ ਹਰਿਆਣੇ ਦੇ ਲਗਭਗ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਕਰਨਾਲ ਕੁਰੂਕਸ਼ੇਤਰ ਅੰਬਾਲੇ ਤੱਕ ਫੜੋ ਫੜਾਈ ਹੋ ਰਹੀ ਹੈ ਕਿਸਾਨਾਂ ਦੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂਆਂ ਨੂੰ ਫੜਿਆ ਗਿਆ ਔਰ ਜਿਹੜਾ ਕਾਫਲਾ ਕਿਸਾਨਾਂ ਦਾ ਪੰਜਾਬ ਤੋਂ ਸ਼ੰਭੂ ਬਾਰਡਰ ਵੱਲ ਵਧਿਆ
ਉਸ ਦੇ ਉੱਤੇ ਕਿਵੇਂ ਪਾਣੀ ਨੂੰ ਹਥਿਆਰ ਦੇ ਤੌਰ ਤੇ ਵਰਤਿਆ ਗਿਆ, ਪਾਣੀ ਦੀਆਂ ਵਿਛਾੜਾਂ ਦੇ ਨਾਲ ਇਸ ਠੰਡੇ ਮੌਸਮ ਦੇ ਵਿੱਚ। ਉੱਥੇ ਇਸ ਵੇਲੇ ਪੂਰੀ ਠੰਡ ਹੋ ਚੁੱਕੀ ਹੈ ਔਰ ਇਸ ਸਾਰੇ ਤੋਂ ਇਹ ਨਜ਼ਰ ਆਉਂਦਾ ਹੈ। ਔਰ ਜਿਵੇਂ ਹਰਿਆਣੇ ਦੀ ਮਨੋਹਰ ਲਾਲ ਖੱਟੜ ਦੀ ਸਰਕਾਰ ਨੇ ਇਸ ਨੂੰ ਪਹਿਲਾਂ ਹੀ ਪ੍ਰੈਸ ਕਾਨਫਰੰਸ ਕਰਕੇ ਚੈਲੰਜ ਕਰਕੇ ਇਹ ਕਿਹਾ ਵੀ ਅਸੀਂ ਕਿਸੇ ਨੂੰ ਲੰਘਣ ਨਹੀਂ ਦਿਆਂਗੇ ਔਰ ਇਹ ਬਿਲਕੁਲ ਕਿਸਾਨਾਂ ਦੇ ਭਲੇ 'ਚ ਨੇ ਜੋ ਅਸੀਂ ਪਾਸ ਕੀਤਾ ਔਰ ਅਸੀਂ ਕਿਸੇ ਨੂੰ ਇਜਾਜ਼ਤ ਨਹੀਂ ਦਿਆਂਗੇ। ਔਰ ਦਫਾ 144 ਵੀ ਬਹੁਤ ਸਾਰੀਆਂ ਥਾਵਾਂ ਤੇ ਲਾ ਦਿੱਤੀ ਗਈ ਹੈ, ਜਿਹਦਾ ਮਤਲਬ ਹੈ ਕਿ ਉਹਨਾਂ ਇਕੱਠਾਂ ਨੂੰ ਵੀ ਜਿਹੜਾ ਗੈਰ ਕਾਨੂੰਨੀ ਐਲਾਨ ਦਿੱਤਾ ਗਿਆ। ਦਿੱਲੀ ਵਾਲੇ ਵੀ ਪਹਿਲਾਂ ਹੀ ਭੁਗਤ ਚੁੱਕੇ ਨੇ, ਉਹਨਾਂ ਦੇ ਪੁਲਸੀਏ ਉਹਨਾਂ ਨੇ ਨਾ ਹੀ ਰਾਮਲੀਲਾ ਗਰਾਊਂਡ 'ਚ ਇਕੱਠ ਦੀ ਇਜਾਜ਼ਤ ਦਿੱਤੀ, ਜੰਤਰ ਮੰਤਰ ਰੋਡ ਤੇ ਵੀ ਜਿਹੜਾ ਈਵਨ ਬਰੀਫ ਜਿਹੜੀ ਹੈ ਬਰੀਫ ਗੈਦਰਿੰਗ ਕਰਨ ਦੀ ਵੀ ਉਹਨਾਂ ਨੇ ਅਜੇ ਤੱਕ ਪਰਮਿਸ਼ਨ ਨਹੀਂ ਦਿੱਤੀ ਹੈ। ਔਰ ਅਨਸਰਟਨਟੀ ਔਰ ਹਕੂਮਤ ਵੱਲੋਂ ਜਿੱਥੇ ਸਟੇਟ ਗਵਰਨਮੈਂਟ ਖੱਟੜ ਦੀ ਹੋਏ ਜਾਂ ਦਿੱਲੀ ਵਿਚਲੀ ਹੋਏ ਉਹ ਤਾਂ ਆਪਣੇ ਚੀਕਾਂ ਮਾਰ ਰਹੇ ਨੇ। ਔਰ ਈਵਨ ਜਿਹੜੀ ਇਹਨਾਂ ਦੀ ਚੀਫ ਮਿਨਿਸਟਰਸ ਦੀ ਮੀਟਿੰਗ 'ਚ ਜਿਹੜਾ ਕਿਸੇ ਵੇਲੇ ਸਿੱਖਾਂ ਨੇ ਉਹਨੂੰ ਸਿਰ ਤੇ ਚੁੱਕਿਆ ਔਰ ਕਰੋੜਾਂ ਡਾਲਰ ਇਕੱਠੇ ਕਰਕੇ ਦਿੱਤੇ। ਕੇਜਰੀਵਾਲ ਅੱਜ ਵੀ ਉਹਦੀ ਪਾਰਟੀ ਪੰਜਾਬ ਦੇ ਵਿੱਚ ਇਹ ਤਵੱਕੋ ਕਰਦੀ ਹੈ ਕਿ 2022 ਚ ਉਹਨਾਂ ਦੀ ਸਰਕਾਰ ਬਣ ਜਾਏ। ਉਹ ਕੇਜਰੀਵਾਲ ਉਸ ਚੀਫ ਮਿਨਿਸਟਰਸ ਦੀ ਮੀਟਿੰਗ 'ਚ ਕਹਿ ਰਿਹਾ ਕਿ ਇਹ ਜਿਹੜੀ ਕੋਵਿਡ-19 ਦਾ ਰੀਲੈਪਸ ਹੋਇਆ ਦੁਬਾਰਾ ਦਿੱਲੀ 'ਚ ਆਇਆ, ਇਹਦਾ ਕਾਰਨ ਹੈ ਕਿ ਪੰਜਾਬ ਹਰਿਆਣੇ ਦੇ ਕਿਸਾਨਾਂ ਨੇ, ਜਿਹਦਾ ਮਤਲਬ ਸਿੱਖ ਪੜ੍ਹਿਆ ਜਾਏ, ਜਿਹੜਾ ਉਹ ਪਰਾਲੀ ਸਾੜੀ ਹੈ ਔਰ ਪਰਾਲੀ ਸਾੜਨ ਦੀ ਵਜ੍ਹਾ ਕਰਕੇ ਇਹ ਜਿਹੜਾ ਕੋਵਿਡ-19 ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਪੋਲਿਊਸ਼ਨ ਦਿੱਲੀ ਦੇ ਵਿੱਚ ਇਹ ਭੁੱਲ ਗਏ ਕਿ ਭਾਈ ਇਹਨਾਂ ਨੇ ਦੀਵਾਲੀ ਦੇ ਨਾਂ ਥੱਲੇ ਕਿਵੇਂ ਪਟਾਕੇ ਚਲਾਏ। ਕੋਈ ਪਾਬੰਦੀ ਤਾਂ ਸਿਰਫ ਜੇ ਹੁਣ ਕਿਸਾਨਾਂ ਦਾ ਇਕੱਠ ਮਾਰਚ 27-28 ਵਾੜਾ ਉੱਥੇ ਜਾਣਾ ਸੀ ਤੇ ਕੋਵਿਡ ਦਾ ਰੌਲਾ ਵੀ ਪਾ ਦਿੱਤਾ ਗਿਆ, ਪਾਬੰਦੀਆਂ ਵੀ ਲਾ ਦਿੱਤੀਆਂ ਗਈਆਂ। ਔਰ ਅਮਰਿੰਦਰ ਵੀ ਜਿਹੜਾ ਕਿ ਡਬਲ ਗੇਮ ਖੇਡ ਰਿਹਾ ਹੈ, ਉਹ ਵੀ ਅੱਜ ਬਜਾਏ ਕਿ ਉਹ ਉਹਨਾਂ ਨੂੰ ਦਿੱਲੀ ਗਵਰਨਮੈਂਟ ਨੂੰ ਕ੍ਰਿਟਿਸਾਈਜ਼ ਕਰੇ ਕਿ ਭਈ ਤੁਸੀਂ ਇਹ ਕੀ ਨਾਰਮ ਰੱਖਿਆ ਜਾਂ ਹਰਿਆਣੇ ਨੂੰ ਚੈਲੰਜ ਕਰੇ, ਉਹ ਵੀ ਬੈਠ ਕੇ ਕਹਿ ਰਿਹਾ ਕਿ ਦਸੰਬਰ 1 ਤੋਂ ਨਾਈਟ ਕਰਫਿਊ ਹੋਏਗਾ, ਇਹ ਹੈ ਉਹ ਹੈ, ਜਾਂ ਨਵਜੋਤ ਸਿੱਧੂ ਨੂੰ ਲੰਚ ਤੇ ਸੱਦਿਆ ਹੈ ਕਿ ਜੀ ਅਸੀਂ। ਔਰ ਇਹ ਸਾਰੇ 2022 ਦੀਆਂ ਚੋਣਾਂ ਦੀ ਤਿਆਰੀ ਦੇ ਵਿੱਚ ਲੱਗੇ ਹੋਏ ਨੇ ਔਰ ਉਸ ਦੇ ਲਈ ਇਹ ਸਾਰੀ ਮੂਵਮੈਂਟ ਨੂੰ ਵੀ ਇਹ ਆਪਣੇ ਖਾਤੇ 'ਚ ਪਾਉਣਾ ਚਾਹੁੰਦੇ ਨੇ। ਹੁਣ ਇਹ ਸਾਰਾ ਬੇਸ਼ੱਕ ਜੋ ਕੁਛ ਔਰ ਬਹੁਤ ਸਾਰਿਆਂ ਦੇ ਅੱਜ ਵੀ ਸਾਰਾ ਦਿਨ ਮੈਂ ਫੋਨ ਦੇ ਉੱਤੇ ਰਿਹਾ ਇੱਕ ਪਾਸਿਓਂ ਦੂਜੇ ਪਾਸਿਓਂ, ਕਿਉਂਕਿ ਸਾਰੇ ਹੀ ਬਹੁਤ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਨੇ, ਕੌਮ ਦੀ ਸਲਾਮਤੀ ਔਰ ਚੜ੍ਹਦੀ ਕਲਾ ਦੇ ਲਈ ਫਿਕਰਮੰਦ ਨੇ, ਉਹਨਾਂ ਨੂੰ ਇਹ ਲੱਗ ਰਿਹਾ ਕਿ ਵੀ ਇਹ ਗੱਲ ਕਿੱਧਰ ਜਾਏਗੀ, ਕਿ ਵੀ ਇਹ ਜਿਸ ਕਿਸਮ ਦਾ ਵਰਤਾਰਾ ਕਰ ਰਹੇ ਨੇ ਇਹ ਅੱਗੋਂ ਕੀ ਕਰਨਗੇ। ਔਰ ਜਿਵੇਂ ਇੰਗਲੈਂਡ ਤੋਂ ਸਾਡੇ ਇੱਕ ਵੀਰ ਕਾਲ ਕਰਦੇ ਨੇ, ਹੁਣੇ ਹੀ ਉਹਨਾਂ ਦੀ ਕਾਲ ਸੀ ਥੋੜੀ ਦੇਰ ਪਹਿਲਾਂ, ਤੇ ਉਹਨਾਂ ਨੂੰ ਵੀ ਮੈਂ ਕਿਹਾ ਜੀ ਕਿ ਵੀ ਜਿਹੜੀ ਇਹਨਾਂ ਦੀ ਸਟੋਨੀ ਸਾਇਲੈਂਸ ਹੈ ਇਹ ਦੱਸਦੀ ਹੈ ਕਿ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਦੇ ਹੈਵ ਸਮਥਿੰਗ ਅਪ देयर ਸਲੀਵਸ, ਕਿ ਕੋਈ ਸ਼ੈਤਾਨੀ ਕੋਈ ਸ਼ਰਾਰਤ ਇਹਨਾਂ ਦੇ ਜ਼ਿਹਨ ਦੇ ਵਿੱਚ ਹੈ। ਔਰ ਮੈਂ ਹਵਾਲਾ ਦੇ ਰਿਹਾ ਸੀ, ਮੈਂ ਕਿਹਾ ਜੀ ਕਸ਼ਮੀਰ ਦੇ ਹਵਾਲੇ ਨਾਲ ਇਹ ਗੱਲ ਫਾਰੂਕ ਅਬਦੁੱਲਾ ਨੇ ਵੀ ਕਹੀ, ਮਹਿਬੂਬਾ ਮੁਫਤੀ ਨੇ ਵੀ ਕਹੀ ਕਿ 5 ਅਗਸਤ 2019 ਤੋਂ 2 ਦਿਨ ਪਹਿਲਾਂ 3 ਦਿਨ ਉਹ ਉਹਨਾਂ ਨੂੰ ਦਿੱਲੀ 'ਚ ਮਿਲਦੇ ਨੇ, ਬਿਲਕੁਲ ਨਾਰਮਲ ਉਹ ਸਟੇਟ ਡਿਸਕਸ ਕਰ ਰਿਹਾ ਉਹਨਾਂ ਨਾਲ, ਕੋਈ ਇਸ ਗੱਲ ਦਾ ਚਿਤ ਚੇਤਾ ਵੀ ਨਹੀਂ ਕਿਸੇ ਨੂੰ ਕਿ ਵੀ ਉਹਨੇ ਤਾਂ ਇਹਨਾਂ ਨੂੰ ਜਿਹੜੇ ਅੱਜ ਮਿਲਣ ਆਏ ਨੇ 2 ਦਿਨ ਬਾਅਦ ਇਹਨਾਂ ਨੂੰ ਡੱਕਿਆ ਹੋਣਾ ਅੰਦਰ ਔਰ ਸਟੇਟ ਦਾ ਵਜੂਦ ਹੀ ਮਿਟਾ ਦੇਣਾ। ਸੋ ਇਸੇ ਤਰੀਕੇ ਨਾਲ ਜਦੋਂ ਕਿ ਇਹ ਸਾਰੀ ਡਰਾਮੇਬਾਜ਼ੀ ਚੱਲ ਰਹੀ ਹੈ, ਅੱਜ ਹੀ ਇਹਨੇ ਮੋਦੀ ਨੇ ਪਿਛਲੇ ਕੱਲ ਕੋਈ ਕੌਣ ਹੈ ਚੰਡੀਗੜ੍ਹ ਦਾ ਰਾਈਟਰ ਕਿਰਪਾਲ ਸਿੰਘ, ਮੈਂ ਨਹੀਂ ਜਾਣਦਾ ਕਿ ਵੀ ਜਾਂ ਕੋਈ ਦੇਖਿਆ ਨਹੀਂ ਹੈ ਕਿ ਜੀ ਉਹਨੇ ਕਿਤਾਬ ਲਿਖੀ ਹੈ ਗੁਰੂ ਨਾਨਕ ਸਾਹਿਬ ਤੇ ਔਰ ਵਰਚੁਅਲੀ ਨਹੀਂ ਉਹਨੂੰ ਪ੍ਰੈਕਟੀਕਲੀ ਮੋਦੀ ਜਿਹੜਾ ਉਹ ਬੁੱਕ ਰਿਲੀਜ਼ ਕਰ ਰਿਹਾ ਔਰ ਉਹਦੀ ਪਿਕਚਰ ਲਾਈ ਹੋਈ ਹੈ ਕਿ ਜੀ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਉੱਤੇ ਕਿਰਪਾਲ ਸਿੰਘ ਦੀ ਲਿਖੀ ਆ ਕਿਤਾਬ ਜਿਹੜੀ ਹੈ ਮੋਦੀ ਨੇ ਰਿਲੀਜ਼ ਕੀਤੀ। ਔਰ ਮੈਨੂੰ ਲੱਗਦਾ ਵੀ ਮੈਂ ਦਾਅਵੇ ਨਾਲ ਤਾਂ ਨਹੀਂ ਕਹਿ ਸਕਦਾ ਵੀ ਇਹ ਕੋਈ ਨਵੀਂ RSS ਦੀ ਸ਼ਰਾਰਤ, ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਪੰਜਾਬ ਦੇ ਵਿੱਚ ਇੱਕ ਆਲੂਵਾਲੀਆ ਨਾਂ ਦੇ ਸੱਜਣ ਨੂੰ ਲਿਆ ਕੇ RSS ਦਾ ਮੁਖੀ ਬਣਾਇਆ। ਪਹਿਲਾਂ ਉਹਨਾਂ ਨੇ 92 ਸਾਲਾ ਜਿਹੜਾ ਇੱਕ ਲੰਬੇ ਵਕਤ ਬੇਦੀ ਬਰਜਿੰਦਰ ਸਿੰਘ ਬੇਦੀ ਜਿਹੜਾ ਉਹ ਰਨ ਕਰਦਾ ਰਿਹਾ, ਹੁਣ ਉਹ 92 ਸਾਲ ਦਾ ਹੋ ਗਿਆ ਤੇ ਇਹਨੂੰ ਲਿਆਂਦਾ। ਸੋ ਇਹ ਤਾਂ ਆਪਣਾ ਪੰਜਾਬ ਦੇ ਵਿੱਚ ਇਹਨਾਂ ਦੇ ਕੀ ਹੈ ਮਾਈਂਡ 'ਚ, ਕੀ ਕਰਨ ਜਾ ਰਹੇ ਨੇ, ਇਹ ਅਜੇ ਤੱਕ ਵੀ ਕਲੀਅਰ ਨਹੀਂ ਹੈ। ਪਰ ਇਸ ਕੋਈ ਸ਼ੱਕ ਨਹੀਂ ਹੈ
ਕਿ ਉਹ ਗੇਮਾਂ ਖੇਡ ਰਹੇ ਨੇ। ਪਹਿਲਾਂ ਉਹਨਾਂ ਨੇ ਮੀਟਿੰਗ ਕਰਕੇ ਤੋੜ ਦਿੱਤਾ ਹੈ। ਪਹਿਲੀ ਵਾਰੀ ਤਾਂ ਈਵਨ ਕੋਈ ਵਜ਼ੀਰ ਲੈਵਲ ਦਾ ਵੀ ਨਹੀਂ ਮਿਲਿਆ, ਦੂਸਰੀ ਵਾਰੀ ਗਏ ਤਾਂ ਵੀ ਉਹਨਾਂ ਨੂੰ ਉਹੀ ਸਮਝਾਉਣ ਤੇ ਰਹੇ ਜੀ ਤੁਹਾਡੇ ਕਿੰਨੇ ਫਾਇਦੇ 'ਚ ਨੇ। ਔਰ ਫਿਰ ਉਹ ਵਿਚਾਰੇ ਵਾਪਸ ਆਏ, ਆ ਕੇ ਉਹਨਾਂ ਨੇ ਨਿਰਾਸ਼ਤਾ ਪ੍ਰਗਟ ਕੀਤੀ ਕਿ ਭਾਈ ਅਸੀਂ ਤਾਂ ਇਹ ਯਤਨ ਕੀਤਾ, ਫਿਰ ਟ੍ਰੇਨਾਂ ਨੂੰ ਲੈ ਕੇ ਜਿਸ ਕਿਸਮ ਦੀ ਸਿਆਸਤ ਕੀਤੀ, ਨਹੀਂ ਕੱਲੀਆਂ ਮਾਲ ਗੱਡੀਆਂ ਨਹੀਂ ਦੂਸਰੀਆਂ ਵੀ। ਔਰ ਜਦੋਂ ਹੁਣ ਉਹਨਾਂ ਨੇ ਕਿਹਾ ਜੀ ਠੀਕ ਹੈ 2 ਹਫ਼ਤੇ ਚਲਾ ਲਓ, ਲੇਕਿਨ ਇਸ ਪੀਰੀਅਡ 'ਚ ਜੇ ਸਰਕਾਰ ਸੱਚਮੁੱਚ ਗੰਭੀਰਤਾ ਨਾਲ ਇਸ ਮਸਲੇ ਨੂੰ ਨਜਿੱਠਣਾ ਚਾਹੁੰਦੀ ਤੇ ਉਹ ਇਸ 27-28 ਤੋਂ ਪਹਿਲਾਂ ਵੀ ਕਹਿ ਸਕਦੀ ਸੀ ਕਿ ਜੀ ਅਸੀਂ ਮੁਲਾਕਾਤ ਦੇ ਲਈ ਤਿਆਰ ਹੈ। ਔਰ ਹੁਣ ਉਹਨਾਂ ਨੇ 3 ਦਸੰਬਰ ਦਾ ਸੱਦਾ ਭੇਜਿਆ। ਜ਼ਾਹਰ ਹੈ ਕਿ ਉਹ ਇਹਨਾਂ ਨੂੰ ਭੰਨਣਾ ਚਾਹੁੰਦੇ ਨੇ, ਕਨਫਿਊਜ਼ਨ ਪੈਦਾ ਕਰਨਾ ਚਾਹੁੰਦੇ ਨੇ। ਵਿਦਿਨ ਵੀ ਫਿਰ ਜਦੋਂ ਇਹ ਹੋਏ ਅੱਧੇ ਕਹਿਣ ਲੱਗ ਜਾਂਦੇ ਨੇ ਜੀ ਗੱਲਬਾਤ ਨੂੰ ਜਾਰੀ। ਔਰ ਅਮਰਿੰਦਰ ਨੇ ਵੀ ਬੜਾ ਵੈਲਕਮ ਕੀਤਾ ਹੈ ਕਿ ਜੀ ਵਾਹ ਵਾਹ ਸੱਦੇ ਵਾਲੀ ਜਾਂ ਗੱਲਬਾਤ ਵਾਲੀ ਕਿਹੜੀ ਗੱਲ ਹੈ ਜੀ, ਵਨ ਲਾਈਨਰ ਹੈ ਕਿ ਬਈ ਇਹਨੂੰ ਜਿਹੜਾ ਖਤਮ ਕਰੋ ਸਾਰਿਆਂ ਨੂੰ। ਹੁਣ ਇਸ ਸਾਰੇ 'ਚ ਇਹ ਗੱਲ ਕਿੱਧਰ ਨੂੰ ਜਾਏਗੀ? ਬਿਮਾਰੀ ਇਹ ਬੇਸ਼ੱਕ ਜਿਵੇਂ ਮੈਂ ਅਕਸਰ ਇਹ ਕਹਿੰਦਾ ਕਿ ਬਿਮਾਰੀ ਦੇ ਸਿੰਪਟਮ ਨੇ। ਔਰ ਅੱਜ ਕੁਦਰਤੀ ਜਦੋਂ ਅੱਜ ਦੀ ਆਵਾਜ਼ ਪ੍ਰੋਗਰਾਮ ਟੋਰਾਂਟੋ ਤੋਂ ਵੀਰ ਸੁਖਦੇਵ ਸਿੰਘ ਗਿੱਲ ਉਹਨੂੰ ਹੋਸਟ ਕਰਦੇ ਨੇ ਪਿਛਲੇ 25 ਸਾਲ ਤੋਂ, ਔਰ ਮੈਂ ਲਗਾਤਾਰਤਾ ਨਾਲ ਇਹਨਾਂ 24-25 ਸਾਲਾਂ ਤੋਂ ਇਸ ਪ੍ਰੋਗਰਾਮ 'ਚ 1 ਘੰਟੇ ਦੇ ਲਗਭਗ ਦੀ ਗੱਲਬਾਤ ਹੁੰਦੀ ਹੈ। ਅੱਜ ਜਦੋਂ ਗੱਲਬਾਤ ਹੋ ਰਹੀ ਸੀ ਤੇ ਭਗਤ ਨਾਮਦੇਵ ਜੀ ਦਾ ਜ਼ਿਕਰ ਹੋਇਆ ਕਿਉਂਕਿ ਉਹਨਾਂ ਦੇ 750ਵੇਂ ਪ੍ਰਕਾਸ਼ ਦਿਨ ਦੀ ਗੱਲ ਸੀ, ਤੇ ਮੈਨੂੰ ਇੱਕਦਮ ਸਟ੍ਰਾਈਕ ਕੀਤਾ ਮੇਰੇ ਮਾਈਂਡ 'ਚ ਕਿ ਵੀ ਇਹ ਗੱਲ 1986 ਜਾਂ 87 ਦੀ ਹੋਏਗੀ, ਆਲਮੋਸਟ 32-33 ਸਾਲ ਪਹਿਲਾਂ ਦੀ ਗੱਲ ਹੈ। ਆਮਟੇ, ਜਿਹਨੂੰ ਬਾਬਾ ਆਮਟੇ ਕਹਿੰਦੇ ਸੀ, ਇਹ ਮਹਾਰਾਸ਼ਟਰ ਦਾ ਇੱਕ ਬੜਾ ਪ੍ਰੋਮੀਨੈਂਟ ਸੋਸ਼ਲ ਐਕਟਿਵਿਸਟ ਜਿਹਨੇ ਲੈਪਰੋਸੀ ਦੇ ਪੇਸ਼ੈਂਟਸ 'ਚ ਲੰਬਾ ਵਕਤ ਕੰਮ ਕੀਤਾ। ਉਹਨੂੰ ਸ਼ਾਇਦ ਮੈਗਾਸੇਸੇ ਅਵਾਰਡ ਵੀ ਮਿਲਿਆ ਹੋਇਆ ਸੀ। ਔਰ ਉਹਨੇ ਇੱਕ ਮਾਰਚ ਮਹਾਰਾਸ਼ਟਰ ਤੋਂ ਦਰਬਾਰ ਸਾਹਿਬ ਤੱਕ ਕੀਤਾ। ਇਹ ਉਹ ਪੀਰੀਅਡ ਸੀ ਜਦੋਂ ਪੰਜਾਬ ਦੇ ਵਿੱਚ ਕੌਮੀ ਆਜ਼ਾਦੀ ਖਾਲਿਸਤਾਨ ਦੀ ਲੜਾਈ ਸਿੰਘ ਜੂਝ ਰਹੇ ਸੀ, ਲੜ ਰਹੇ ਸੀ ਉਹਦੇ ਲਈ। ਔਰ ਉਦੋਂ ਐਕਟਰ ਸੁਨੀਲ ਦੱਤ ਨੇ ਵੀ ਪੈਦਲ ਯਾਤਰਾ ਕੀਤੀ ਦਰਬਾਰ ਸਾਹਿਬ ਕੇ ਜੀ ਪੀਸ ਮਿਸ਼ਨ, ਸ਼ਾਂਤੀ ਮਿਸ਼ਨ। ਤੇ ਬਾਬਾ ਆਮਟੇ ਵੀ ਜਿਹੜਾ ਹਾਲਾਂਕਿ ਖੁਦ ਉਹਨਾਂ ਦੀ ਬੈਕਬੋਨ 'ਚ ਟਰਬਲ ਸੀ ਔਰ ਉਹ ਇੱਕ ਸਟ੍ਰੈਚਰ ਤੇ ਹੀ ਹੁੰਦੇ ਸੀ ਜ਼ਿਆਦਾ ਵਕਤ, ਜਦੋਂ ਟਰੈਵਲ ਵੀ ਉਹਨਾਂ ਨੇ ਕੀਤਾ, ਪਰ ਉਹ ਲੰਬੀ ਯਾਤਰਾ ਕਰਕੇ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ। ਔਰ ਉਹਨਾਂ ਦੇ ਨਾਲ ਕਾਫੀ ਵੱਡੀ ਗਿਣਤੀ 'ਚ ਹੋਰ ਵੀ ਮਹਾਰਾਸ਼ਟਰੀਅਨ ਲੋਕ ਵੀ ਸੀ, ਰਾਹ 'ਚ ਵੀ ਉਹਨਾਂ ਨੂੰ ਜੁਆਇਨ ਕੀਤਾ। ਇੱਕ ਅੱਛੀ ਸ਼ਖਸੀਅਤ, ਨੋਬਲ ਪਰਸਨੈਲਿਟੀ। ਔਰ ਕੁਦਰਤੀ ਜਿਸ ਦਿਨ ਉਹ ਦਰਬਾਰ ਸਾਹਿਬ ਪਹੁੰਚੇ, ਮੈਨੂੰ ਐਗਜ਼ੈਕਟ ਤਾਂ ਯਾਦ ਨਹੀਂ, ਇਹ 86 ਐਂਡ ਦਾ ਜਾਂ 87 ਦੀ ਬਿਗਨਿੰਗ ਦਾ ਜ਼ਿਕਰ ਹੈ। ਔਰ ਮੈਂ ਵੀ ਕੁਦਰਤੀ ਦਰਬਾਰ ਸਾਹਿਬ ਗਿਆ ਹੋਇਆ ਸੀ ਔਰ ਸਮਹਾਉ ਉਹਨਾਂ ਦੇ ਨੇੜੇ ਤੱਕ ਪਹੁੰਚਣ ਦਾ ਵੀ ਸਬਬ ਹੋ ਗਿਆ। ਔਰ ਉਹ ਗੱਲਬਾਤ ਕਰ ਰਹੇ ਸੀ, ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਵੀ ਇਸ ਇਸ਼ੂ ਨੂੰ ਜੋ ਚੱਲ ਰਿਹਾ ਹੈ ਕਿਵੇਂ ਰਿਜ਼ੋਲਵ ਕੀਤਾ ਜਾ ਸਕਦਾ ਹੈ। ਸੋ ਮੈਂ ਵੀ ਜਿਹੜਿਆਂ ਦੇ ਨਾਲ ਗੱਲਬਾਤ ਸੀ ਉਹਦੇ 'ਚ ਪਾਰਟਿਸਿਪੈਂਟ ਬਣ ਗਿਆ। ਤੇ ਫਿਰ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਆਪਕੋ क्यों जो है वो क्या लगा, क्या प्रॉब्लम है जो आपने अभी तक वहाँ से आप आए हैं, एक दर्द लेके आए हैं। तो वो कहता कि जी देखिए अगर पंजाबी सूबे के वक्त चंडीगढ़ पंजाब को मिल जाता, पंजाब के दरियाई पानियों का है, मैं कहा जी ये तो बीमारी के लक्षण हैं, सिम्टम्स हैं, आप क्या समझते हैं कि ये बीमारी क्या है? उन्होंने फिर क्या कि सिखों को बेगानगी का एहसास जो है वो करवाया जा रहा है। इधर 2-3 बारी होया, फिर मैं उन्होंने फिर ये क्या, मैं कहा जी ये तो बीमारी के लक्षण। ਤੇ ਉਹ ਫਿਰ ਥੋੜਾ ਜਿਹਾ ਖਿਜ ਵੀ ਗਏ ਤੇ ਮੈਨੂੰ ਕਹਿੰਦੇ ਆਪ ਹੀ ਬਤਾ ਦਿਓ बीमारी क्या है। मैं कहा जी मैं बीमारी तो नहीं बताऊंगा, बीमारी तो आपके ही महाराष्ट्र के एक बहुत बड़े संत नामदेव जी हुए हैं, उन्होंने बताई हुई है। उन्होंने तो कान खड़े हो गए उन्होंने संत नामदेव करके, क्योंकि ਅੱਜ ਜਿਹੜਾ ਮਹਾਰਾਸ਼ਟਰ ਦਾ ਰੀਜਨ ਮਰਾਠਵਾੜਾ ਹੈ ਉਹਦੇ ਨਾਲ ਸੰਬੰਧ ਸੀ ਭਗਤ ਨਾਮਦੇਵ ਜੀ ਦਾ। ਹਾਲਾਂ ਭਗਤ ਨਾਮਦੇਵ ਜੀ ਨੇ ਆਪਣੇ ਜ਼ਿੰਦਗੀ ਦੇ ਅਖੀਰਲੇ 15 ਸਾਲ ਪੰਜਾਬ ਦੇ ਵਿੱਚ ਗੁਜ਼ਾਰੇ। ਡਿਸਟ੍ਰਿਕਟ ਗੁਰਦਾਸਪੁਰ 'ਚ ਇੱਕ ਪਿੰਡ ਹੈ ਘੁਮਾਣਾ, ਉਸ ਦੇ ਵਿੱਚ ਬੜਾ ਖੂਬਸੂਰਤ ਗੁਰਦੁਆਰਾ ਉਹਨਾਂ ਦੀ ਯਾਦ 'ਚ ਬਣਿਆ ਹੋਇਆ ਹੈ ਔਰ ਉਹਦੇ ਨਾਲ ਸਰੋਵਰ ਵੀ ਹੈ। ਔਰ ਰਾਣੀ ਸਦਾ ਕੌਰ ਜਿਹੜੀ ਸੱਸ ਸੀ ਮਹਾਰਾਜਾ ਰਣਜੀਤ ਸਿੰਘ ਦੀ ਔਰ ਮਿਸਲ ਦੀ ਮੁਖੀ ਸੀ, ਉਹਨੇ ਉਹਦੇ ਨਾਲ ਸਰੋਵਰ ਬਣਾਇਆ ਸੀ। ਸੋ ਹੁਣ ਉੱਥੇ ਸਾਲ ਦੇ ਵਿੱਚ ਬਹੁਤ ਵੱਡਾ ਇਕੱਠ ਹੁੰਦਾ ਹੈ ਗੁਰਦਾਸਪੁਰ ਜ਼ਿਲ੍ਹੇ 'ਚ, ਉਸ ਘੁੰਮਣਾ ਪਿੰਡ ਦੇ ਵਿੱਚ ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ। ਲੇਕਿਨ ਉਹਨਾਂ ਦਾ ਜਨਮ ਮਹਾਰਾਸ਼ਟਰ ਦਾ ਹੈ। ਤਾਂ ਮੈਂ ਉਹਨਾਂ ਨੂੰ ਕਿਹਾ ਜੀ ਕਿ ਵੀ ਇਹ ਤਾਂ
ਤੁਹਾਡੇ ਹੀ ਮਹਾਰਾਸ਼ਟਰ ਦੇ ਇੱਕ ਬਹੁਤ ਵੱਡੇ ਸੰਤ ਨਾਮਦੇਵ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹਨਾਂ ਦੇ 61 ਸ਼ਬਦ ਨੇ, ਉਹਨਾਂ ਨੇ ਬਿਆਨਿਆ ਹੋਇਆ। ਔਰ ਮੈਂ ਕਿਹਾ ਜੀ ਉਹਨਾਂ ਦਾ ਇਹ ਫਰਮਾਨ ਹੈ ਕਿ ਹੀਨੜੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਬਿਲਕੁਲ। ਕਿ ਜਦੋਂ ਨਾਮਦੇਵ ਜੀ ਨੂੰ ਮੰਦਰ ਚੋਂ ਪੰਡਤਾਂ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਹੈ ਕਿ ਵੀ ਤੂੰ ਸ਼ੂਦਰ ਹੈ, ਤੈਨੂੰ ਤਾਂ ਪੂਜਾ ਦਾ ਹੱਕ ਨਹੀਂ ਹੈ, ਤੇ ਉਹਨਾਂ ਨੇ ਇਹ ਉਚਾਰਿਆ ਕਿ ਹੇ ਮੇਰੇ ਰੱਬ, ਮੇਰੇ ਯਾਦਵ ਰਾਏ, ਤੂੰ ਮੈਨੂੰ ਛਿੰਬਿਆਂ ਦੇ ਘਰ ਕਿਉਂ ਪੈਦਾ ਕੀਤਾ? ਛਿਪੇ ਕੇ ਜਨਮ ਕਾਹੇ ਕੋ, ਤੂੰ ਮੈਨੂੰ ਬ੍ਰਾਹਮਣਾਂ ਦੇ ਘਰ ਕਿਉਂ ਨਹੀਂ ਪੈਦਾ ਕੀਤਾ? ਮੈਂ ਅੱਜ ਜੋ ਮੇਰਾ ਹਾਲ ਹੋਇਆ ਜਾਂ ਮੈਨੂੰ ਬੇਇੱਜ਼ਤ ਕੀਤਾ ਗਿਆ ਜਾਂ ਮੈਨੂੰ ਤੇਰੀ ਯਾਦ ਕਰਨ ਦਾ ਵੀ ਹੱਕ ਨਹੀਂ ਹੈ, ਕਿਉਂਕਿ ਮੈਂ ਇੱਕ ਨੀਵੀਂ ਜ਼ਾਤ ਦੇ ਵਿੱਚ ਪੈਦਾ ਹੋਇਆ। ਸੋ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਉਦੋਂ ਤਾਂ ਦਿੱਲੀ ਦੇ ਉੱਤੇ ਜਿਹੜਾ ਉਹ ਰਾਜ ਜਿਹੜਾ ਸੀ ਉਹ ਉਹਨਾਂ ਦਾ ਸੀ, ਜਿਨ੍ਹਾਂ ਦੇ ਉੱਤੇ ਬ੍ਰਾਹਮਣਾਂ ਦਾ ਕੰਟਰੋਲ ਨਹੀਂ ਸੀ। ਜ਼ਾਹਰ ਹੈ ਵੀ ਜੇ ਅਸੀਂ ਲੋਧੀਆਂ ਤੋਂ ਵੀ ਪਹਿਲਾਂ ਦੀ ਗੱਲ ਕਰੀਏ ਤੇ ਇਹ ਮੁਹੰਮਦ ਗੌਰੀ ਔਰ ਲੋਧੀ ਔਰ ਖਿਲਜੀ ਖਾਨਦਾਨ ਇਹ 200 ਸਾਲ ਪਹਿਲਾਂ ਦੇ ਪੀਰੀਅਡ ਉਹੀ ਦਿੱਲੀ ਤੇ ਸੀ। ਸੋ ਮੈਂ ਕਿਹਾ ਪਰ ਅੱਜ ਜਿਨ੍ਹਾਂ ਦੇ ਕੋਲ ਤਾਕਤ ਹੈ ਉਹਨਾਂ ਦੇ ਕੋਲ ਉਹੀ ਨੇ ਵਿਪਰ ਦੀ ਵਿਚਾਰਧਾਰਾ ਬ੍ਰਾਹਮਣਵਾਦ, ਜਿਨ੍ਹਾਂ ਕੋਲ ਅੱਜ ਪੋਲੀਟੀਕਲ ਕਲਾਊਟ ਹੈ, ਜਿਨ੍ਹਾਂ ਦੀ ਤੂਤੀ ਬੋਲਦੀ ਹੈ, ਔਰ ਉਹਨਾਂ ਨੇ ਜੋ ਕੁਝ 4000 ਸਾਲ ਤੋਂ ਸ਼ੂਦਰ ਬਣਾ ਕੇ ਇਨਸਾਨਾਂ ਨਾਲ ਕਰਦੇ ਰਹੇ ਨੇ, ਉਹਨਾਂ ਨੇ ਸਿੱਖਾਂ ਨੂੰ ਵੀ ਜਿਹੜਾ ਇਹ ਵਿਪਰ ਦੀ ਮਾਰ ਜਿਹੜੀ ਹੈ ਉਹ ਹੈ। ਔਰ ਲੜਾਈ ਜਿਹੜੀ ਹੈ ਇਹ ਬਾਕੀ ਸਾਰੇ ਸਿੰਪਟਮ ਨੇ ਕਿ ਜੀ ਰਾਜਧਾਨੀ ਰਹਿ ਗਈ ਪਾਣੀ, ਕਿਉਂਕਿ ਵਿਪਰ ਦੀ ਨੀਅਤ ਹੀ ਬਦਨੀਅਤ ਹੈ ਉਸ ਦੀ। ਔਰ ਉਹ ਇੱਕਦਮ ਜਿਹੜਾ ਹੈ ਉਹ ਠਰਮੇ 'ਚ ਵੀ ਆ ਗਏ ਔਰ ਬੜੇ ਧਿਆਨ ਨਾਲ ਉਹਨਾਂ ਨੇ ਕੋਈ ਬਹੁਤਾ ਹੂੰ-ਹਾਂ ਤਾਂ ਨਹੀਂ ਕੀਤਾ, ਲੇਕਿਨ ਉਹਨਾਂ ਨੇ ਗੱਲ ਨੂੰ ਬੜੀ ਧਿਆਨ ਨਾਲ ਔਰ ਜਿਵੇਂ ਕੋਈ ਚਿੰਤਨ ਦੇ ਨਾਲ ਸੁਣਦਾ। ਔਰ ਮੈਂ ਸਮਝਦਾ ਵੀ ਅੱਜ ਵੀ ਜਦੋਂ ਇਹ ਸਿੱਖ ਰੈਵੋਲੂਸ਼ਨ ਦੀ ਅਸੀਂ ਗੱਲ ਕਰਦੇ ਹਾਂ ਜਾਂ ਇੱਕ ਸਿੱਖ ਨੇਸ਼ਨ ਦੇ ਖੜੇ ਹੋਣ ਦੀ ਗੱਲ ਕਰਦੇ ਹਾਂ ਵੀ ਕਿਉਂ ਇੱਕ ਤੋਂ ਬਾਅਦ ਇੱਕ ਪਿਛਲੀਆਂ 5.5 ਸਦੀਆਂ 'ਚ ਜਿਸ ਨੂੰ ਜਦੋਂ ਜੂਨ 84 ਦਾ ਘੱਲੂਘਾਰਾ ਵਰਤਾਇਆ ਜਾਂਦਾ ਹੈ, ਹਮਲਾ ਹੁੰਦਾ ਹੈ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ, ਤੇ ਅਫਜ਼ਲ ਅਹਿਸਨ ਰੰਧਾਵਾ ਸਰਹੱਦ ਦੇ ਪਰਲੇ ਪਾਰ ਬੈਠੇ 9 ਜੂਨ 84 ਦੀ ਰਾਤ ਨੂੰ ਰੋ ਰਹੇ ਨੇ ਔਰ ਇਹ ਬਿਆਨ ਕਰ ਰਹੇ ਨੇ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਹੁਣ ਜ਼ਾਹਰ ਹੈ 5 ਸਦੀਆਂ ਦਾ ਵੈਰ ਇਸ ਲਈ ਕਿ ਇਧਰ ਗੁਰੂ ਨਾਨਕ ਸਾਹਿਬ ਦੀ ਆਵਾਜ਼ 1469 ਚ 551 ਸਾਲ ਲਗਭਗ ਪਹਿਲਾਂ ਉੱਭਰਦੀ ਹੈ, ਉੱਠਦੀ ਹੈ, ਔਰ ਉਹ ਬੁਲੰਦ ਆਵਾਜ਼ 'ਚ ਕਹਿੰਦੇ ਨੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਜ਼ਰ ਤੇਰੀ ਬਖਸ਼ਿਸ਼। ਕਿ ਮੈਂ ਤਾਂ ਨੀਵਿਆਂ ਦੇ ਨਾਲ ਖਲੋਤਾ ਹੈ, ਜਿਨ੍ਹਾਂ ਨੂੰ ਤੁਸੀਂ ਬ੍ਰਾਹਮਣਵਾਦੀਓ ਤੁਸੀਂ ਉਹਨਾਂ ਨੂੰ ਨੀਵੇਂ ਬਣਾਇਆ, ਉਹਨਾਂ ਨੂੰ ਇਨਸਾਨ ਦਾ ਦਰਜਾ ਵੀ ਉਹਨਾਂ ਤੋਂ ਤੁਸੀਂ ਖੋਇਆ ਹੋਇਆ ਹੈ, ਮੈਂ ਉਹਨਾਂ ਦੇ ਨਾਲ ਖਲੋਤਾ ਹੈ, ਕਿਉਂਕਿ ਜਿੱਥੇ ਉਹ ਨੇ ਉੱਥੇ ਹੀ ਰੱਬ ਦੀ ਰਹਿਮਤ ਔਰ ਬਖਸ਼ਿਸ਼ ਹੋਏਗੀ। ਔਰ ਇਹੀ ਰੈਵੋਲੂਸ਼ਨ ਜਿਹੜਾ ਗੁਰੂ ਨਾਨਕ ਸਾਹਿਬ ਦੇ ਥਾਟ ਨੇ ਉਸ ਧਰਤੀ ਤੇ ਦਿੱਤਾ ਹੈ, ਜਿਹਨੂੰ ਅਲਾਮਾ ਇਕਬਾਲ ਨੇ ਨਾਨਕ ਨਜ਼ਮ ਦੇ ਵਿੱਚ ਬਾਂਗੇ ਦਰਾ 'ਚ ਕਿਹਾ ਕਿ ਆਹ ਸ਼ੂਦਰ ਕੇ लिए ਹਿੰਦੁਸਤਾਨ ਗਮ ਖਾਨਾ ਹੈ, ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਉਹਨਾਂ ਦੇ ਲਈ ਤਾਂ ਵਤਨ ਦਾ ਨਾਂ ਹੀ ਗਮ ਖਾਨਾ, ਕਿ ਵੀ ਜਿੱਥੇ ਗਮ ਤੋਂ ਬਿਨਾਂ, ਤਕਲੀਫ ਤੋਂ ਬਿਨਾਂ, ਪੀੜ ਤੋਂ ਬਿਨਾਂ ਕੁਛ ਨਹੀਂ ਹੈ। ਆਹ शूदर के लिए हिंदुस्तान गम खाना है, दर्द इंसानी से इस बस्ती का दिल बेगाना है, फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। ਹੁਣ ਇਹ ਜਿਹੜੀ ਤੌਹੀਦ ਦੀ ਗੱਲ ਸ਼ੂਦਰ ਨੂੰ ਬਰਾਬਰ ਬਿਠਾ ਕੇ ਗੁਰੂ ਸਾਹਿਬ ਦਾ ਕਹਿਣਾ ਕਿ ਸਭਨਾ ਜੀਆਂ ਕਾ ਇੱਕ ਦਾਤਾ, ਕਿ ਇਹ ਜਿੰਨੀ ਕ੍ਰੀਏਸ਼ਨ ਹੈ ਉਹਨਾਂ ਦਾ ਇੱਕ ਬਾਪ ਹੈ, ਇੱਕ ਖਾਲਕ ਹੈ, ਇੱਕ ਪਾਲਕ ਹੈ। ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ, ਫੱਕੜ ਜਾਤੀ ਫੱਕੜ ਨਾਓ, ਸਭਨਾ ਜੀਆਂ ਇੱਕਾ ਥਾਓ। ਕਿ ਭਾਈ ਇਹ ਤੁਹਾਡਾ ਦੁਰਕਾਰਿਆ ਜਾਣਯੋਗ ਹੈ ਜੋ ਤੁਸੀਂ ਜ਼ਾਤ ਪਾਤ ਦੇ ਉੱਤੇ ਉੱਚਾ ਜਾਂ ਨੀਵਾਂ ਦੇਖਦੇ ਹੋ। ਸੋ ਇਹ ਜਿਹੜਾ ਰੈਵੋਲੂਸ਼ਨ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਹੈ, 10ਵੇਂ ਪਾਤਸ਼ਾਹ ਨੇ ਉਹਨਾਂ ਨੂੰ ਹੀ ਆਪਣੇ ਗਲ ਨਾਲ ਲਾ ਕੇ ਰੰਗਰੇਟੇ ਗੁਰੂ ਕੇ ਬੇਟੇ। ਕੱਲ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜਿਹੜਾ ਉਹ ਬਿਆਨ ਕੀਤਾ,
ਤੇ ਉਹਨਾਂ ਦਾ ਸੀਸ ਲੈ ਕੇ ਜਿਹੜਾ ਧੜ ਤੋਂ ਜੁਦਾ ਕੀਤਾ ਜਾਂਦਾ ਹੈ ਦਿੱਲੀ ਚਾਂਦਨੀ ਚੌਂਕ ਤੋਂ, ਇੱਕ ਉਹ ਸਿੱਖ ਭਾਈ ਜੈਤਾ ਜਿਹਨੂੰ ਸ਼ੂਦਰ ਬਣਾਇਆ ਹੋਇਆ ਸੀ ਔਰ ਗੁਰੂ ਘਰ ਦੇ ਵਿੱਚ ਰੰਗ ਰੇਟਾ ਰੰਗ ਰੱਤਾ ਕਿ ਜਿਹੜਾ ਰੱਬ ਦੇ ਰੰਗ 'ਚ ਰੰਗੇ ਹੋਏ ਨੇ, ਭਾਈ ਜੈਤਾ ਉਸ ਸੀਸ ਨੂੰ ਲੈ ਕੇ ਦਿੱਲੀ ਤੋਂ ਅਨੰਦਪੁਰ ਸਾਹਿਬ ਆਉਂਦੇ ਨੇ ਔਰ 9 ਸਾਲ ਦੇ 10ਵੇਂ ਪਾਤਸ਼ਾਹ ਜਿਨ੍ਹਾਂ ਦੇ ਝੋਲੀ ਦੇ ਵਿੱਚ ਉਹਨਾਂ ਦੇ ਪਿਤਾ ਦਾ ਸੀਸ ਉਹ ਲਿਆ ਕੇ ਰੱਖਦੇ ਨੇ, ਉਹ ਉਹਨਾਂ ਨੂੰ ਆਪਣੀ ਗਲਵੱਕੜੀ ਚ ਲਾ ਕੇ ਕਹਿੰਦੇ ਨੇ ਰੰਗਰੇਟੇ ਗੁਰੂ ਕੇ ਬੇਟੇ ਕਿ ਵੀ ਤੁਸੀਂ ਹੋ ਬੱਚੇ ਮੇਰੇ। ਔਰ ਇਹ ਕੋਈ ਛੋਟੀ ਗੱਲ ਨਹੀਂ ਸੀ। ਔਰ ਫਿਰ ਉਹਨਾਂ ਨੂੰ ਹੀ ਜਿਹਨਾਂ ਨੂੰ ਦੁਰਕਾਰਿਆ ਹੋਇਆ ਸੀ ਸਮਾਜ ਨੇ, ਗੁਰੂ ਨਾਨਕ ਨੇ ਗਲ ਨਾਲ ਲਾਇਆ ਤੇ 10ਵੇਂ ਪਾਤਸ਼ਾਹ ਨੇ ਫਰਮਾਇਆ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਰੱਖੇ ਹਮਰੀ ਗੁਰਿਆਈ ਕਿ ਇਹ ਉਹ ਨੇ ਜਿਨ੍ਹਾਂ ਨੂੰ ਇਹਨਾਂ ਨੇ ਜਿਨ ਕੀ ਜ਼ਾਤ ਵਰਣ ਕੁਲ ਮਾਹੇ ਸਰਦਾਰੀ ਨਾ ਭਈ ਕਦਾਹੇ ਤਿਨ ਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਕਿ ਜਿਨ੍ਹਾਂ ਦੀ ਜ਼ਾਤ ਗੋਤ ਕੁਲ ਜਿਨ੍ਹਾਂ ਨੂੰ ਦਰਕਾਰਿਆ ਹੋਇਆ ਇਹਨਾਂ ਨੂੰ ਮੈਂ ਸਰਦਾਰ ਬਣਾਵਾਂਗਾ। ਹੁਣ ਇਹੀ ਅੱਜ ਦਾ ਜਿਹੜਾ ਭਾਰਤੀ ਕਬਜ਼ੇ ਵਾਲਾ ਪੰਜਾਬ, ਜਿੱਥੇ 310 ਸਾਲ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਉਹ ਕ੍ਰਿਸ਼ਮਾ ਕਰਦੇ ਨੇ, ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ, ਅੱਜ ਉਸੇ ਹੀ ਧਰਤੀ ਦੇ ਪੁੱਤਰ ਪੁੱਤਰੀਆਂ ਬਾਹਰ ਨਿਕਲੇ ਹੋਏ ਨੇ, ਉਸੇ ਹੀ ਦਿੱਲੀ 'ਚ ਉਹੀ ਜਿਨ੍ਹਾਂ ਨੇ ਭਾਰਤ ਨੂੰ ਗਮਖਾਨਾ ਬਣਾਇਆ ਹੋਇਆ ਸੀ, ਅੱਜ ਉਹੀ ਗਮਖਾਨਾ ਹਿੰਦੂ ਤਵੀਆਂ ਦੇ ਕੰਟਰੋਲ 'ਚ ਹੈ ਔਰ ਉਹਨਾਂ ਨੇ ਜੋ ਉੱਥੇ ਮਾਹੌਲ ਸਿਰਜਿਆ ਹੋਇਆ। ਔਰ ਹਾਲਾਂਕਿ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰਾ ਇੱਕ ਅਵੇਅਰਨੈਸ ਵੀ ਹੈ ਸੋਸ਼ਲ ਮੀਡੀਆ ਤੇ, ਤੁਸੀਂ ਦੇਖੋ ਬਹੁਤ ਸਾਰੇ ਐਸੇ ਨੇ ਜਿਹੜੇ ਕੱਲ ਵੀ ਸਾਰੀ ਰਾਤ ਜਾਗਦੇ ਰਹੇ ਨੇ ਕਿਉਂਕਿ ਉਹਨਾਂ ਕਿਸਾਨਾਂ ਦੀ ਪੀੜ ਕਿ ਕਿਵੇਂ ਠੰਡ ਦੇ ਵਿੱਚ, ਹਾਲਾਂਕਿ ਉਹ ਪੂਰਾ ਜਿਹੜੇ ਨੇ ਉਹਨਾਂ ਨੇ ਟਰਾਲੀਆਂ ਦੇ ਨਾਲ ਔਰ ਪੂਰੇ ਕਾਫਲੇ ਹੋ ਗਏ, ਅਸੀਂ ਤਾਂ 6 ਮਹੀਨੇ ਅਸੀਂ ਤਾਂ ਹੁਣ ਦਿੱਲੀ ਜਾ ਕੇ ਬੈਠਾਂਗੇ ਔਰ ਇਹ ਸਾਰੇ ਨੂੰ ਕਰਾਂਗੇ। ਔਰ ਅੱਜ ਜਦੋਂ ਮੈਂ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਗੱਲਬਾਤ ਵੀ ਕਰ ਰਿਹਾ ਸੀ ਤੇ ਇੱਕਦਮ ਮੇਰਾ ਧਿਆਨ ਗਿਆ, ਮੈਂ ਕਿਹਾ ਵੀ ਕਦੇ, ਕਿਉਂਕਿ ਅਕਸਰ ਪੁੱਛਿਆ ਜਾ ਰਿਹਾ ਵੀ ਇਸ ਲਹਿਰ ਦਾ ਕੀ ਬਣੇਗਾ ਤੇ ਮੈਂ ਇਹਨੂੰ ਇਸ ਤਰ੍ਹਾਂ ਸੋਚਦਾ ਕਿ ਜੇ ਅਸੀਂ 20ਵੀਂ ਸਦੀ ਦੀ ਬਿਗਨਿੰਗ 'ਚ ਦੇਖੀਏ, ਜਿਹੜਾ ਪੀਰੀਅਡ 1906-7 ਦਾ ਸੀ ਜਦੋਂ ਕਿ 19ਵੀਂ ਸਦੀ ਦੇ ਅਖੀਰ 'ਚ ਅੰਗਰੇਜ਼ਾਂ ਨੇ ਕੈਨਾਲ ਕਾਲੋਨੀਜ਼ ਬਣਾਈਆਂ ਜਿਹੜੀਆਂ 12 ਸੀ, ਜੰਗਲ ਨੂੰ ਕਹਿੰਦੇ ਨੇ ਬਾਰ, ਉਹਨਾਂ ਨੂੰ ਆਬਾਦ ਕਰਨ ਲਈ ਉਹ ਕਿਸਾਨਾਂ ਨੂੰ ਲੈ ਕੇ ਗਏ ਮਾਝਾ ਮਾਲਵਾ ਦੁਆਬਾ ਚੋਂ ਵੀ ਔਰ ਲਹਿੰਦੇ ਪੰਜਾਬ ਚੋਂ ਵੀ, ਔਰ ਉਹ ਪੂਰਾ ਜੰਗਲੀਆਂ ਦਾ ਆਪਣਾ ਉਦੇਸ਼ ਸੀ ਉਹਨਾਂ ਦਾ। ਲੇਕਿਨ ਇਹ ਅੰਗਰੇਜ਼ ਚਾਹੁੰਦੇ ਸੀ ਕਿ ਭਾਈ ਇਹਨਾਂ ਨੂੰ ਨਹਿਰੀ ਸਿਸਟਮ ਲਿਆਂਦਾ, ਉਹਨਾਂ ਨੇ ਕੈਨਾਲ ਸਿਸਟਮ ਡਿਵੈਲਪ ਕੀਤਾ ਔਰ ਸੱਪਾਂ ਦੀਆਂ ਸਿਰੀਆਂ ਫੇਹ ਕੇ ਜੰਗਲੀਆਂ ਦੇ ਨਾਲ ਵੀ ਲੜ ਕੇ, ਕਿਉਂਕਿ ਉਹਨਾਂ ਦਾ ਹੈਬਿਟੈਟ ਸੀ, ਔਰ ਕਿਹਨਾਂ ਤੰਗ ਦਸਤੀਆਂ 'ਚ ਪੰਜਾਬ ਦੇ ਕਿਸਾਨਾਂ ਨੇ ਜਦੋਂ ਉਸ ਧਰਤੀ ਨੂੰ ਆਬਾਦ ਕੀਤਾ ਔਰ ਪਾਣੀ ਤਾਂ ਹੈ ਹੀ, ਪਾਣੀ ਬੇਸਿਕ ਹੁੰਦਾ ਕਿਸੇ ਵੀ ਚੀਜ਼ ਲਈ, ਔਰ ਲਹਿਰਾਂ ਬਹਿਰਾਂ ਹੋ ਗਈਆਂ ਤੇ 1906-7 ਤੱਕ ਪਹੁੰਚਦੇ ਅੰਗਰੇਜ਼ਾਂ ਨੇ ਵੀ ਕਿਹਾ ਕਿ ਜੀ ਪਹਿਲਾਂ ਤਾਂ ਉਹਨਾਂ ਨੂੰ ਮੁਫਤ ਵਾਂਗ ਦੇਣ ਵਾਂਗ ਸੀ ਕਿ ਆਓ ਵੀ, ਉਹਨਾਂ ਨੇ ਉਹਨਾਂ ਤੇ ਉੱਤੇ ਜਿਹੜਾ ਉਹ ਕੋਲੋਨਾਈਜੇਸ਼ਨ ਐਕਟ ਦੇ ਥੱਲੇ ਟੈਕਸ ਲਾ ਦਿੱਤਾ, ਰੈਵਨਿਊ ਕਿ ਜੀ ਕਰ ਰਹੇ ਹੋ, ਔਰ ਉਹ ਉਜਾੜਾ ਸੀ। ਔਰ ਉਹ ਪੀਰੀਅਡ ਸੀ ਪੰਜਾਬ ਦੇ ਵਿੱਚ ਜਦੋਂ ਕਿ ਇੱਕ ਹਾਲਾਂ 1849 'ਚ ਪੰਜਾਬ ਜਿਹੜਾ ਅੰਗਰੇਜ਼ਾਂ ਦੇ ਪੇਟੇ ਪੈਂਦਾ ਹੈ, ਭਾਈ ਮਹਾਰਾਜ ਸਿੰਘ ਦੀ ਮੂਵਮੈਂਟ ਫੇਲ ਹੋ ਚੁੱਕੀ ਸੀ, ਉਹਨਾਂ ਨੂੰ ਇੰਪ੍ਰਿਜ਼ਨ ਕਰਕੇ ਉਹਨੇ ਜਿਹੜਾ ਉਹ ਉੱਥੇ ਸਿੰਗਾਪੁਰ ਭੇਜ ਦਿੱਤਾ ਸੀ। ਬਹਾਦਰ ਸ਼ਾਹ ਜ਼ਫਰ ਜਿਹੜੀ ਫਰੀडम ਮੂਵਮੈਂਟ ਜਿਸ ਨੂੰ ਅੱਜ ਕਿਹਾ ਜਾਂਦਾ ਹੈ ਰਿਬੈਲੀਅਨ, ਮਿਊਟੀਨੀ, ਸਿਪਾਹੀ ਮਿਊਟੀਨੀ, ਜਿਹਦੇ 'ਚ ਮੈਕਸਿਮਮ ਜਿਹੜੇ ਨੇ ਭਾਵੇਂ ਲੀਡਰਸ਼ਿਪ ਹਿੰਦੂਆਂ ਦੇ ਕੋਲ ਸੀ, ਤਾਂਤੀਆ ਟੋਪੇ, ਮੰਗਲ ਪਾਂਡੇ, ਲక్ష్ਮੀ ਬਾਈ, ਪਰ ਜਿਹੜੇ ਮੈਜੋਰਿਟੀ ਸੋਲਜਰੀ ਸੀ, ਸਿਪਾਹੀ ਸਨ, ਉਹ ਮੁਸਲਮਾਨ ਸਨ, ਉਹ ਵੀ ਫੇਲ ਹੋਈ ਔਰ ਬਹਾਦਰ ਸ਼ਾਹ ਜ਼ਫਰ ਨੂੰ ਰੰਗੂਨ ਭੇਜ ਦਿੱਤਾ ਸੀ ਜਲਾਵਤਨ ਕਰਕੇ। ਔਰ ਫਿਰ ਅਸੀਂ ਦਾ ਕੂਕਾ ਮੂਵਮੈਂਟ, ਉਹ ਵੀ ਫੇਲ ਹੋ ਚੁੱਕੀ ਸੀ ਔਰ ਉਹਨਾਂ ਨੂੰ ਕੂਕਿਆਂ ਨੂੰ ਤੋਪਾਂ ਦੇ ਨਾਲ ਉਡਾਇਆ। ਇੱਕ ਕਲੇਮੈਂਟ ਮਹਾਰਾਜਾ ਦਲੀਪ ਸਿੰਘ, ਮਹਾਰਾਜਾ ਰਣਜੀਤ ਸਿੰਘ ਦਾ ਯੰਗਰ ਬੇਟਾ, ਜਿਹੜਾ ਕਿ ਫਰਾਂਸ ਵੀ ਗਿਆ ਔਰ ਰੂਸ ਵੀ ਗਿਆ ਜ਼ਾਰ ਤੋਂ ਮਦਦ ਲੈਣ, ਉਹਦੀ ਵੀ 1893 ਚ ਮੌਤ ਹੋ ਗਈ, ਉਹ ਕਲੇਮ ਵੀ ਖਤਮ ਹੋ ਗਿਆ। ਪਰ ਅੰਗਰੇਜ਼ ਬੜੇ ਕੌਨਫੀਡੈਂਟਲੀ ਬੈਠੇ ਸੀ, ਉਹਨਾਂ ਨੂੰ ਕੋਈ ਹਿਲਾ ਨਹੀਂ ਸੀ ਸਕਦਾ। ਪਰ ਜਿਉਂ ਹੀ ਇਹ ਉਹਨਾਂ ਨੇ ਜਿਹੜਾ ਇਹ ਟੈਕਸ ਲਾ ਕੇ ਜਿਹੜਾ ਉਹਨਾਂ ਨੂੰ ਕਿਸਾਨਾਂ ਦੇ ਉੱਤੇ ਭਾਰ ਪਾਉਣ ਦੀ ਕੋਸ਼ਿਸ਼ ਕੀਤੀ, ਉਹੀ 12 ਦੇ ਕਿਸਾਨ ਖਲੋ ਗਏ
ਔਰ ਉਹਦਾ ਇਹ ਨਤੀਜਾ ਹੋਇਆ। ਔਰ ਉਸ ਮੂਵਮੈਂਟ ਨੂੰ ਲੀਡ ਕਰਨ ਵਾਲੇ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ, ਉਹਨਾਂ ਦੇ ਪਿਤਾ ਕਿਸ਼ਨ ਸਿੰਘ ਔਰ ਹੋਰ ਵੀ ਲੋਕ ਸਨ। ਲੇਕਿਨ ਉਸ ਪੀਰੀਅਡ ਦੇ ਵਿੱਚ ਇੱਕ ਸੌਂਗ ਜਿਹੜਾ ਅੱਜ ਵੀ ਜਦੋਂ ਉਸ ਮੂਵਮੈਂਟ ਨੂੰ ਕਿਹਾ ਜਾਂਦਾ ਹੈ ਤੇ ਉਹ ਮੂਵਮੈਂਟ ਅਗੇਂਸਟ ਕੈਨਾਲ ਕੋਲੋਨਾਈਜੇਸ਼ਨ ਜਾਂ ਦੂਜਾ ਨਹੀਂ ਕਹਿੰਦੇ, ਉਹਨੂੰ ਕਹਿੰਦੇ ਨੇ ਪਗੜੀ ਸੰਭਾਲ ਓਏ ਜੱਟਾ ਲਹਿਰ। ਹੁਣ ਇਹ ਜਿਹੜਾ ਪਗੜੀ ਸੰਭਾਲ ਓਏ ਜੱਟਾ ਗੀਤ ਹੈ, ਇਹ ਇੱਕ ਬਾਂਕੇ ਦਿਆਲ ਨਾਂ ਦੇ ਪੰਜਾਬੀ ਸ਼ਾਇਰ ਨੇ ਲਿਖਿਆ। ਮੌਕੇ ਤੇ ਹੀ ਹੁੰਦੇ ਨੇ, ਜਿਵੇਂ ਅੱਜ ਤੁਸੀਂ ਦੇਖੋ ਇੰਨੀਆਂ ਕੁ ਨਜ਼ਮਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਕਿਸਾਨਾਂ ਦੇ ਇਸ ਅੰਦੋਲਨ ਨੂੰ ਲੈ ਕੇ ਨੇ ਕਿ ਉਹਨਾਂ ਨਾਲ ਹਰ ਇੱਕ ਨੂੰ ਸ਼ੇਅਰ ਕਰਨ ਨੂੰ ਜੀ ਕਰਦਾ ਹੈ ਔਰ ਦਰਦ ਨਾਲ ਭਰੀਆਂ ਹੋਈਆਂ ਨੇ, ਚੈਲੰਜ ਵੀ ਹੈ। ਔਰ ਹਾਲਾਂ ਉਸ ਪੀਰੀਅਡ ਦੇ ਵਿੱਚ ਇਹ ਇੱਕ ਜਿਹੜਾ ਸੀ, ਹੁਣ ਤਾਂ ਉਸ ਗੀਤ ਨੂੰ ਲੈ ਕੇ ਬਾਅਦ ਚ ਜਦੋਂ ਸ਼ਹੀਦ ਭਗਤ ਸਿੰਘ ਤੇ ਇੱਕ ਪਿਕਚਰ ਬਣੀ, ਦੂਸਰੀਆਂ ਬਣੀਆਂ, ਉਹਨੂੰ ਹਿੰਦੀਆਈਜ਼ ਕਰਕੇ ਬੜੀ ਲੰਬਾ ਚੌੜਾ ਜਿਹੜਾ ਪਗੜੀ ਸੰਭਾਲ ਹੋਏ ਜੱਟਾ, ਜਿਵੇਂ ਉਹ ਨਾਲ ਉਹ ਜਿਹੜਾ ਅੱਜ ਦੀਆਂ ਉਹ ਘਟੀਆ ਜਿਹੀਆਂ ਟਿਊਨਾਂ ਲੈ ਕੇ ਡੀਪਾ ਕਰਾ ਕੇ ਉਹਦਾ ਹੋਰ ਹੀ ਕੁਝ ਬਣਾ ਦਿੱਤਾ। ਪਰ ਉਹਦਾ ਇੱਕ ਕਪਲੇਟ ਜਿਹੜਾ ਹੈ ਇਸ ਚ ਕੋਟ ਹੁੰਦਾ, ਜਿਹੜਾ ਓਰੀਜਨਲ ਉਹਨਾਂ ਦਾ ਬਾਂਕੇ ਦਿਆਲ ਦੀ ਲਿਖਤ ਦੇ ਵਿੱਚ ਸੀ, ਉਹ ਸੀ ਕਿ ਮੰਨਦੇ ਨਾ ਗੱਲ ਸਾਡੀ ਇਹ ਭੈੜੀ ਸਰਕਾਰ ਵੋ, ਅਸੀਂ ਕਿਉਂ ਮੰਨੀਏ ਇਸ ਦੀ ਕਾਰ ਵੋ, ਹੋ ਕੇ ਇਕੱਠੇ ਵੀਰੋ ਮਾਰੋ ਲਲਕਾਰ ਵੇ, ਤੇਰੇ ਦੋ ਹੱਥੜ ਵਜਣੇ ਛੈਣਿਆਂ ਨਾਲ ਵੋ, ਪਗੜੀ ਸੰਭਾਲ ਓਏ ਜੱਟਾ ਪਗੜੀ ਸੰਭਾਲੋ। ਹੁਣ ਇਹ ਜਿਹੜਾ ਪਾਰਟ ਹੈ, ਇਸ ਨੂੰ ਅਸੀਂ ਦੇਖਦੇ ਹਾਂ ਕਿ ਇਸ ਦਾ ਇੰਨਾ ਕਿ ਇੰਪੈਕਟ ਸੀ। ਇਹ ਗੀਤ ਪਹਿਲੀ ਵਾਰ ਸਰਦਾਰ ਅਜੀਤ ਸਿੰਘ ਨੇ, ਜਿਹੜੇ ਚਾਚਾ ਸੀ ਸ਼ਹੀਦ ਭਗਤ ਸਿੰਘ ਦੇ, ਲਾਇਲਪੁਰ ਜਿਸ ਦਾ ਅੱਜ ਫੈਸਲਾਬਾਦ ਨਾਂ ਹੈ, ਉਹਦੇ ਇੱਕ ਜਲਸੇ ਦੇ ਵਿੱਚ ਉਹਨਾਂ ਨੇ ਗਾਇਆ ਔਰ ਇਹ ਫਿਰ ਸਾਰੇ ਪੰਜਾਬ ਦੀ ਆਵਾਜ਼ ਬਣਿਆ ਔਰ ਇੱਕ ਉਹਦੇ ਚੋਂ ਨਾਰਾ ਉਸ ਦੌਰ ਦੇ ਵਿੱਚ ਵੀ ਗੂੰਜਦਾ ਸੀ। ਔਰ ਅੱਜ ਵੀ ਜਿਵੇਂ ਮਾਝਾ, ਮਾਲਵਾ, ਦੁਆਬਾ ਦੇ ਕਿਸਾਨ ਇਕੱਠੇ ਨੇ, ਇੱਕ ਨਾਰਾ ਗੂੰਜਿਆ ਜਿਹਨੂੰ ਜਿਹੜਾ ਕੋਟ ਕੀਤਾ ਜਾਂਦਾ ਹੈ, ਮਾਝੇ ਦੇ ਜ਼ੋਰ ਨਾਲ, ਮਾਲਵੇ ਦੇ ਸ਼ੋਰ ਨਾਲ, ਦੁਆਬੇ ਦੇ ਹੋਸ਼ ਨਾਲ ਅਸੀਂ ਨਹੀਂ ਹਾਰਦੇ। ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਖਾਸ ਕਿਸਮ ਦੀ ਯੂਨਿਟੀ ਜਿਸ ਨੇ ਇਹ ਦੱਸ ਦਿੱਤਾ ਹੈ ਕਿ ਇਹ ਜਿਹੜਾ ਦਿੱਲੀ ਦਾ ਜ਼ਾਲਮ ਤਖਤ ਹੈ, ਇਸ ਨੂੰ ਅਕਾਊਂਟੇਬਲ ਬਣਾਇਆ ਜਾਏਗਾ। ਇਹ ਠੀਕ ਹੈ, ਉਹ ਵੀ ਲੱਭ ਰਹੇ ਨੇ ਵੀਕ ਪੁਆਇੰਟ ਕੀ ਨੇ, ਕਿੱਥੇ ਉਹਨਾਂ ਨੇ ਸਟ੍ਰਾਈਕ ਕਰਨਾ। ਪਰ ਜਿੱਥੇ ਇੱਕ ਪਾਸੇ ਭਾਵੇਂ ਖੱਬੇ ਪੱਖੀ ਵਿਚਾਰਧਾਰਾ ਵਾਲੀਆਂ ਜਿਹੜੀਆਂ ਜਿਵੇਂ ਉਗਰਾਹਾਂ ਗਰੁੱਪ ਹੈ ਉਹ ਵੀ ਅੱਗੇ ਨੇ, ਪਰ ਇਸ ਗੱਲ ਦਾ ਧਿਆਨ ਰਹੇ ਕਿ ਵੀ ਇਹ ਵੀ ਉਹੀ ਜਥੇਬੰਦੀਆਂ ਨੇ ਉਹਨਾਂ ਚੋਂ ਬਹੁਤ ਸਾਰੀਆਂ ਕਿ ਜਦੋਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦਾ ਮੋਰਚਾ ਸ਼ਾਹੀਨ ਬਾਗ ਦਿੱਲੀ 'ਚ ਲੱਗਾ ਤੇ ਇਹਨਾਂ ਨੇ ਹੀ ਜਾ ਕੇ ਉੱਥੇ ਲੰਗਰ ਲਾਏ ਔਰ ਉਹਨਾਂ ਚੋਂ ਈਵਨ ਆਰਟੀਕਲ 370 ਦੇ ਖਿਲਾਫ ਵੀ ਇਹਨਾਂ ਨੇ ਆਵਾਜ਼ ਬੁਲੰਦ ਕੀਤੀ। ਸੋ ਕੁੱਲ ਮਿਲਾ ਕੇ ਔਰ ਸ਼ੰਭੂ ਮੋਰਚਾ ਇੱਕ ਪਾਸੇ, ਕਿਸਾਨ ਮੋਰਚਾ, 30-31 ਜਥੇਬੰਦੀਆਂ, ਇਹਨਾਂ ਦੀ ਪ੍ਰੋਗਰਾਮਿੰਗ ਜਿਹਨੂੰ ਇਸ ਵੇਲੇ ਸਾਰੀਆਂ ਸਿਆਸੀ ਧਿਰਾਂ, ਪੰਥਕ ਧਿਰਾਂ, ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਦਲ ਖਾਲਸਾ ਸਾਰੇ ਸਪੋਰਟ ਕਰ ਰਹੇ ਨੇ। ਪਰ ਸ਼ੰਭੂ ਮੋਰਚੇ ਦੇ ਉੱਤੇ ਜਿਸ ਕਿਸਮ ਦੇ ਇਕੱਠ ਨੇ, ਜਿਵੇਂ ਪਾਰਟਿਸਪੇਸ਼ਨ ਹੈ ਕਲਾਕਾਰਾਂ ਦੀ ਵੀ, ਐਕਟਿਵਿਸਟ ਦੀ ਵੀ ਔਰ ਦੂਸਰੇ ਵੀ, ਉਹਨਾਂ 'ਚ ਕੁਝ ਬਹੁਰੂਪੀਏ ਵੀ ਨੇ ਔਰ ਉਹਨਾਂ ਤੋਂ ਖਬਰਦਾਰ ਵੀ ਹੋਣ ਦੀ ਲੋੜ ਹੈ। ਸੋ ਇਹ ਇੱਕ ਪ੍ਰੈਸ਼ਰ ਗਰੁੱਪ ਵੀ ਬਣ ਰਹੇ ਨੇ ਕਿ ਇਸ ਵੇਲੇ ਇਹ ਨਹੀਂ ਹੈ। ਅਸੀਂ ਜਦੋਂ ਅਕਾਲੀ ਮੋਰਚਿਆਂ ਦੀ ਗੱਲ ਕਰਦੇ ਹਾਂ ਇੱਕ ਪੀਰੀਅਡ ਦੀ, ਇਹ ਹੁੰਦਾ ਸੀ ਜੀ ਲੋ ਨਹਿਰੂ ਨੂੰ ਮਿਲੇ ਮਾਸਟਰ ਤਾਰਾ ਸਿੰਘ ਔਰ ਚਾਹ ਦੀ ਪਿਆਲੀ ਤੇ ਸਾਰਾ ਪੰਥ ਡੋਬ ਆਏ ਕਿ ਵੀ ਚਾਹ ਦਾ ਕੱਪ ਪੀ ਕੇ ਫਿਰ ਕਿਸੇ ਨੇ ਕਹਿਣਾ ਲੌਂਗੋਵਾਲ ਬਰਫੀ ਖਾਇਆ ਰਾਜੀਵ ਗਾਂਧੀ ਤੋਂ ਤੇ ਕੀ ਕਰਕੇ ਆਇਆ, ਹਾਲਾਂਕਿ ਬਰਫੀ ਮਹਿੰਗੀ ਪਈ ਉਹਨੂੰ। ਲੇਕਿਨ ਅੱਜ ਜੋ ਮਾਹੌਲ ਹੈ, ਇਸ ਲਈ ਜਿਹੜੀਆਂ ਸਿਆਸੀ ਧਿਰਾਂ ਵੀ ਨੇ, ਪਾਰਟੀਆਂ ਅਕਾਲੀ ਹੋਣ, ਬਾਦਲ ਕੇ ਪੂਰੀ ਸਪੋਰਟ ਹੈ, ਅਸੀਂ ਦਿੱਲੀ 'ਚ ਵੀ ਲੰਗਰ ਲਾ ਦੇਾਂਗੇ, ਅਸੀਂ ਉਹ ਸਭ ਨੂੰ ਪਤਾ ਨਹੀਂ ਲੱਗ ਰਿਹਾ ਵੀ ਉਹ ਫਿੱਟ ਕਿੱਥੇ ਹੋਣ, ਕਿਉਂਕਿ ਇਹ ਇੱਕ ਅਰਜ ਹੈ ਜਿਹੜੀ ਕਿ ਅਪਵਰਡ ਟ੍ਰੈਂਡ ਹੈ। ਔਰ ਜਿਵੇਂ ਮੈਂ ਗੱਲ ਕੀਤੀ ਹੈ ਪਗੜੀ ਸੰਭਾਲੋ ਜੱਟਾ ਮੂਵਮੈਂਟ ਦੀ, ਕਿ ਉਹ ਅੰਗਰੇਜ਼ੀ ਸਾਮਰਾਜ ਜਿਹੜਾ 1849 ਤੋਂ ਲੈ ਕੇ ਲਗਾਤਾਰਤਾ ਨਾਲ ਇੱਕ ਤੋਂ ਬਾਅਦ ਇੱਕ ਮੂਵਮੈਂਟ ਕ੍ਰਸ਼ ਕਰ ਰਿਹਾ ਸੀ, ਇਸ ਮੂਵਮੈਂਟ ਦੇ ਥੱਲੇ ਉਹਨੂੰ ਦੱਬਣਾ ਪਿਆ ਔਰ ਇਵੈਂਚੁਅਲੀ ਜਿਹੜਾ ਉਹਨਾਂ ਨੇ ਰੈਵਨਿਊ ਲਾਇਆ ਸੀ, ਵਧਾਇਆ ਸੀ, ਜੋ ਟੈਕਸ ਲਾਏ ਸੀ ਉਹ ਸਾਰੇ ਵਾਪਸ ਲਏ। ਹਾਲਾਂ ਅਜੀਤ ਸਿੰਘ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੇ ਮਾਂਡਲੇ, ਇਹ ਵੀ ਬਰਮਾ ਦੇ ਵਿੱਚ ਸੀ, ਅੱਜ ਮਿਆਂਮਾਰ, ਉਸ ਜੇਲ੍ਹ 'ਚ ਭੇਜ ਦਿੱਤਾ ਸੀ। ਔਰ ਉਸ ਤੋਂ ਬਾਅਦ ਲੰਬਾ ਵਕਤ ਤੋਂ ਬਾਹਰ ਉੱਥੋਂ ਇਟਲੀ, ਅਮਰੀਕਾ
ਔਰ ਇਹ ਸਾਰੇ ਚਾਹੇ ਜਦੋਂ ਗਦਰ ਮੂਵਮੈਂਟ ਚੱਲੀ ਉਹਦਾ ਵੀ ਹਿੱਸਾ ਬਣੇ, ਇਟਲੀ ਜਦੋਂ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫੌਜ ਬਣਾਈ ਉਹਦਾ ਵੀ ਹਿੱਸਾ ਬਣੇ ਅਜੀਤ ਸਿੰਘ। ਔਰ 1946 ਦੇ ਵਿੱਚ ਨਹਿਰੂ ਨੇ ਕਿਹਾ ਜੀ ਆ ਜਾਓ ਵਾਪਸ, ਔਰ ਉਹ ਆਏ ਔਰ ਟੀਵੀ ਦਾ ਸ਼ਿਕਾਰ ਹੋਏ। ਔਰ ਡਲਹੌਜ਼ੀ ਜਿੱਥੇ ਪੰਚਪੂਲਾ ਨਾਂ ਦੀ ਥਾਂ ਹੈ, ਮੈਂ ਉਹਨਾਂ ਦੀ ਸਮਾਧ ਵੀ ਦੇਖੀ ਹੋਈ ਹੈ, 15 ਅਗਸਤ 1947 ਵਾਲੇ ਦਿਨ ਹੀ ਉਹਨਾਂ ਦੀ ਮੌਤ ਹੋਈ। ਔਰ ਮਰਨ ਤੋਂ ਪਹਿਲਾਂ ਉਹਨਾਂ ਦੇ ਇਹੀ ਲਫ਼ਜ਼ ਸੀ ਕਿ ਮੈਂ ਆਪਣੀ ਜ਼ਿੰਦਗੀ ਦੇ ਮਿਸ਼ਨ 'ਚ ਰੱਬ ਦੀ ਰਹਿਮਤ ਨਾਲ ਕਾਮਯਾਬ ਹੋਇਆ। ਸੋ ਇਹ 1907 ਦਾ ਪੰਗੜੀ ਸੰਭਾਲ ਹੋਏ ਜੱਟਾਂ ਤੋਂ ਲੈ ਕੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇਹ ਹੈ ਕਿਸਾਨ ਮੂਵਮੈਂਟ, ਜਦੋਂ ਅਸੀਂ ਔਰ ਇਹਦੇ 'ਚ ਜਿਹੜੀ ਇਹ ਪੱਗ ਦੀ ਗੱਲ ਸੀ ਜੱਟ ਦੀ, ਇਹ ਕੋਈ ਜਾਤੀ ਸੂਚਕ ਜੱਟ ਨਹੀਂ ਸੀ, ਇਸ 'ਚ ਮੁਸਲਮਾਨ ਵੀ ਸੀ, ਇਸ 'ਚ ਹਿੰਦੂ ਵੀ ਸੀ, ਇਸ 'ਚ ਸਿੱਖ ਵੀ ਸੀ, ਕਿਉਂਕਿ ਪਗੜੀ ਬੇਸ਼ੱਕ ਸਿੱਖੀ ਦਾ ਇਹ ਐਸੈਂਸ਼ੀਅਲ ਧਾਰਮਿਕ ਚਿੰਨ੍ਹ ਹੈ, ਪਰ ਇਹ ਸਾਡੀ ਤਹਿਜ਼ੀਬ ਦਾ ਪ੍ਰਾਈਡ ਹੈ। ਪੱਗ ਸਿਰ ਤੇ ਰੱਖਣਾ ਆਨਰ ਹੈ, ਪੱਗ ਵੱਟ ਭਰਾ ਬਣਨਾ ਦੋਸਤੀ ਦਾ ਇਜ਼ਹਾਰ ਹੈ। ਜਦੋਂ ਕੋਈ ਦੁਨੀਆ ਤੋਂ ਤੁਰ ਜਾਂਦਾ ਹੈ ਉਹਦੇ ਵੱਡੇ ਲੜਕੇ ਨੂੰ ਪੱਗ ਬੰਨਣੀ ਇਹ ਜ਼ਿੰਮੇਵਾਰੀ ਦਾ ਅਹਿਸਾਸ ਹੈ, ਔਰ ਪੱਗ ਦੇ ਨਾਲ ਹੀ ਸਾਰਾ ਆਨਰ ਜੁੜਿਆ ਹੋਇਆ ਹੈ। ਔਰ ਅੱਜ ਜਦੋਂ ਪੰਜਾਬ ਚੋਂ ਇਹ ਯਕਸਤੀ ਸੋਲੀਡੈਰਿਟੀ ਦੀ ਆਵਾਜ਼ ਹੈ ਤੇ ਫਿਰ ਅਲਟੀਮੇਟਲੀ ਵਿਕਟਰੀ ਜਿਹੜੀ ਹੈ ਉਹ ਪੰਥ ਦੀ ਹੋਏਗੀ। ਔਰ ਬੇਸ਼ੱਕ ਦੂਜੇ ਪਾਸੇ ਜਿਨ੍ਹਾਂ ਦੇ ਕੋਲ ਪਾਵਰ ਹੈ ਉਹਨਾਂ ਦੇ ਕੋਲ ਉਹ ਕਿੱਥੋਂ ਕਿੱਥੋਂ ਕੀ ਨੇ। ਸ਼ਾਹ ਮੁਹੰਮਦ ਦੀਆਂ ਇਹ ਲਾਈਨਾਂ ਜਿਹੜੀਆਂ ਉਹਨਾਂ ਨੇ ਜੰਗਨਾਮਾ ਸਿੰਘਾਂ ਫਰੰਗੀਆਂ ਦੇ ਵਿੱਚ, ਜਿਹਦਾ ਨਾਂ ਓਰੀਜਨਲ ਉਹਨਾਂ ਦੇ ਜੰਗਨਾਮੇ ਦਾ ਜੰਗ ਹਿੰਦ ਪੰਜਾਬ ਸੀ, ਉਹਦੇ 'ਚ ਉਹ ਇੱਕ ਪਾਸੇ ਜਿਹੜਾ ਹਿੰਦੁਸਤਾਨ ਉਸ ਵੇਲੇ ਦਾ ਉਹਦੀ ਫੌਜ ਦੀ ਗੱਲ ਕਰਦੇ ਨੇ, ਦੂਜੇ ਪਾਸੇ ਲਾਹੌਰ ਦਰਬਾਰ ਦੀਆਂ ਫੌਜਾਂ ਦੀ ਗੱਲ ਕਰਦੇ ਨੇ। ਤੇ ਸ਼ਾਹ ਮੁਹੰਮਦ ਕਹਿੰਦੇ ਨੇ ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ ਆਗਰੇ ਹਾਂਸੀ ਹਿਸਾਰ ਮੀਆਂ, ਕਿਉਂਕਿ ਇਹ ਸਾਰੀਆਂ ਹੀ ਫੌਜਾਂ ਉਸ ਵੇਲੇ ਦੀਆਂ ਪੂਰਬੀ ਦੱਖਣੀਆਂ ਦੀਆਂ ਉੱਥੋਂ ਆ ਰਹੀਆਂ ਸੀ, ਅੰਗਰੇਜ਼ਾਂ ਨੇ ਉਹਨਾਂ ਨੂੰ ਅੱਗੇ ਲਾਇਆ ਹੋਇਆ ਸੀ। ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ ਆਗਰੇ ਹਾਂਸੀ ਹਿਸਾਰ ਮੀਆਂ, ਬੀਕਾਨੇਰ ਗੁਲਨੇਰ ਪਟਨੇਰ ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ, ਚੜੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ, ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾਈ, ਸਿੰਘ ਲੈਣਗੇ ਦਿੱਲੀ ਨੂੰ ਮਾਰ ਮੀਆਂ। ਹੁਣ ਇਹ ਸ਼ਾਹ ਮੁਹੰਮਦ ਨੂੰ ਇਸ ਕਦਰ ਫੇਥ ਹੈ, ਇਹ ਤਾਂ ਗਦਾਰਾਂ ਦੀ ਗਦਾਰੇ, ਉਹਨਾਂ ਨੇ ਕਿਹਾ ਜੀ ਇਹ ਭਾਵੇਂ ਸਾਰੇ ਹਿੰਦੁਸਤਾਨ ਦੀ ਫੌਜ ਸਾਰੇ ਸ਼ਹਿਰ ਉਹਨਾਂ ਨੇ ਗਿਣਾ ਦਿੱਤੇ ਜਿੱਥੋਂ ਜਿੱਥੋਂ ਇਹ ਫੌਜੀ ਸੀ, ਪਰ ਉਹਨਾਂ ਕਿਹਾ ਕਿ ਵੀ ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾਈ, ਸਿੰਘ ਲੈਣਗੇ ਦਿੱਲੀ ਨੂੰ ਮਾਰ ਮੀਆਂ। ਔਰ ਮੈਂ ਪੋਜ਼ਿਟਿਵ ਨੋਟ ਤੇ ਐਂਡ ਕਰਾਂ, ਭਾਈ ਗਜਿੰਦਰ ਸਿੰਘ ਦਲ ਖਾਲਸਾ ਉਹਨਾਂ ਨੇ ਇੱਕ ਨਜ਼ਮ ਜਿਹੜੀ ਉਹਨਾਂ ਨੇ ਬਹੁਤ ਪਹਿਲਾਂ ਲਿਖੀ, ਅੱਜ ਉਹਨਾਂ ਨੇ ਸ਼ੇਅਰ ਕੀਤੀ ਹੈ। ਉਹਨਾਂ ਨੇ ਕਿਹਾ ਵੀ ਮੈਂ ਜਦੋਂ ਇੱਕ ਪੰਥਕ ਮੁਜ਼ਾਹਰੇ ਦੇ ਸਿਲਸਿਲੇ 'ਚ ਦਿੱਲੀ ਲਾਲ ਕਿਲੇ ਦੇ ਸਾਹਮਣੇ ਉਹਦੀ ਲੰਘਿਆ ਸੀ ਤੇ ਮੈਂ ਇਹ ਨਜ਼ਮ ਲਿਖੀ ਸੀ, ਔਰ ਉਹ ਉਹਨਾਂ ਨੇ ਦੁਹਰਾਈ ਹੈ। ਇਹ ਆਲਮੋਸਟ 36-37 ਸਾਲ ਪਹਿਲਾਂ ਤੇ ਉਹਨਾਂ ਦੀ ਲਿਖਤ ਹੈ। ਦਿੱਲੀ ਤੇ ਦਿੱਲੀ ਦਾ ਲਾਲ ਕਿਲਾ, ਇਹ ਉਹਨਾਂ ਨੇ ਉਹਦਾ ਅਨੁਮਾਨ ਦਿੱਤਾ ਹੈ। ਮੈਂ ਦਿੱਲੀ ਦੇ ਲਾਲ ਕਿਲੇ ਸਾਹਮਣਿਓਂ ਲੰਘ ਰਿਹਾ ਹਾਂ, ਪਰ ਅੱਜ ਇਸ ਨੇ ਸੀਸ ਨਹੀਂ ਝੁਕਾਇਆ। ਮੈਂ ਦਿੱਲੀ ਦੇ ਲਾਲ ਕਿਲੇ ਸਾਹਮਣਿਓਂ ਲੰਘ ਰਿਹਾ ਹਾਂ, ਪਰ ਅੱਜ ਇਸ ਨੇ ਸੀਸ ਨਹੀਂ ਝੁਕਾਇਆ, ਸ਼ਾਇਦ ਇਸ ਨੂੰ ਆਦਾਬ ਭੁੱਲ ਗਏ ਨੇ। ਮੈਂ ਵੀ ਤਾਂ ਬਘੇਲ ਸਿੰਘ ਨਹੀਂ ਰਿਹਾ। ਹੁਣ ਇਹ ਸਰਦਾਰ ਬਘੇਲ ਸਿੰਘ ਦੀ ਔਰ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ ਦੀ ਅਗਵਾਈ 'ਚ 30,000 ਖਾਲਸਾ ਫੌਜ ਨੇ ਉੱਥੇ ਪੜਾਅ ਕੀਤਾ ਸੀ ਜਿੱਥੇ ਅੱਜ ਦਿੱਲੀ ਦੀ 30,000 ਹੀ ਕੋਰਟ ਹੈ, ਔਰ ਉਹਨਾਂ ਦੀ ਅਗਵਾਈ 'ਚ ਲਾਲ ਕਿਲੇ ਤੇ ਉੱਤੇ ਖਾਲਸੇ ਦਾ ਝੰਡਾ ਝੂਲਿਆ ਸੀ 1783 ਦੇ ਵਿੱਚ। ਔਰ ਕਿਉਂਕਿ ਬਘੇਲ ਸਿੰਘ ਦੀ ਦਿੱਲੀ ਫਤਿਹ ਨਾਲ ਗੱਲ ਹੈ, ਉਹਨਾਂ ਕਿਹਾ ਕਿ ਸ਼ਾਇਦ ਮੈਂ ਵੀ ਤਾਂ ਬਘੇਲ ਸਿੰਘ ਨਹੀਂ ਰਿਹਾ। ਦਿੱਲੀ ਤੇ ਦਿੱਲੀ ਦਾ ਲਾਲ ਕਿਲਾ ਇਹਨਾਂ ਦਾ ਕੀ ਹੈ? ਇਹ ਤਾਂ ਸਦਾ ਹੀ ਤਲਵਾਰਾਂ ਨੂੰ ਨਮਸਕਾਰ ਕਰਦੇ ਨੇ ਤੇ ਤਲਵਾਰਾਂ ਵਾਲਿਆਂ ਦਾ ਪਾਣੀ ਭਰਦੇ ਨੇ। ਮੈਂ ਜਦ ਤਲਵਾਰ ਉਠਾਵਾਂਗਾ, ਇਹਦੇ ਜੌਹਰ ਵਿਖਾਵਾਂਗਾ, ਬਘੇਲ ਸਿੰਘ ਬਣ ਕੇ ਆਵਾਂਗਾ, ਉਦੋਂ ਇਹ ਸਿਰ ਝੁਕਾਉਣਗੇ, ਉਦੋਂ ਇਹ ਨਜ਼ਰਾਂ ਵਿਛਾਉਣਗੇ। ਮੈਂ ਸਮਝਦਾ ਵੀ ਅੱਜ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਅੱਜ ਹਿੰਦ ਪੰਜਾਬ ਆਮੋ ਸਾਹਮਣੇ, ਇੱਕ ਪਾਸੇ ਬਾਕੀ ਸਟੇਟ ਇੰਡੀਆ ਔਰ ਪੰਜਾਬ
ਔਰ ਕਿਰਸਾਣੀ ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਫਾਈਨਲ ਕਨਕਲੂਸਿਵ ਵਾਰ ਬਣ ਕੇ ਐਂਡ ਹੋਏ ਔਰ ਘੱਟੋ ਘੱਟ ਉਹ ਲੋਕ ਜਿਹੜੇ ਖਾਲਿਸਤਾਨ ਦੀ ਗੱਲ ਤੋਂ ਭਗੌੜੇ ਰਹੇ ਨੇ ਸ਼ਾਇਦ ਉਹਨਾਂ ਦੇ ਲਈ ਇਹ ਫਾਈਨਲ ਚੈਪਟਰ ਹੀ ਨਸੀਹਤ ਹੋਏ ਕਿ ਉਹਨਾਂ ਨੂੰ ਵੀ ਸਮਝ ਆ ਜਾਏ ਕਿ ਇਹ ਲੜਾਈ ਹੁਣ ਆਰ ਪਾਰ ਦੀ ਹੈ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਹੀ ਉਸ ਬਿਮਾਰੀ ਦਾ ਇਲਾਜ ਹੈ ਜਿਹੜੀ ਬਿਮਾਰੀ ਭਗਤ ਨਾਮਦੇਵ ਜੀ ਨੇ ਬਿਆਨੀ ਸੀ, ਜਿਸ ਬਿਮਾਰੀ ਨੂੰ 10ਵੇਂ ਪਾਤਸ਼ਾਹ ਨੇ ਫਰਮਾਇਆ ਸੀ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਕਿ ਜੇ ਇਹਨੇ ਵਿਪਰ ਦੇ ਬ੍ਰਾਹਮਣ ਦੇ ਪਿੱਛੇ ਲੱਗਣਾ ਤੇ ਮੈਂ ਖਾਲਸੇ ਦੇ ਨਾਲ ਨਹੀਂ ਹੈ। ਸੋ ਅੱਜ ਜਿਹੜਾ ਉਹ ਫਾਈਨਲ ਜਿਹੜਾ ਜੰਗ ਹੈ ਉਸ ਦੀ ਉਹ ਲੜਾਈ ਲੜੀ ਜਾ ਰਹੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ ਪਹਿਲਾਂ ਤੇ ਤੁਹਾਨੂੰ ਸਭ ਨੂੰ ਟੀਵੀ 84 ਵੱਲੋਂ ਸ਼ੁਭਕਾਮਨਾਵਾਂ ਕਿ ਤੁਸੀਂ ਪਹਿਲੇ ਦਿਨ ਤੋਂ ਹੀ ਟੀਵੀ 84 ਨੂੰ ਆਪਣਾ ਵਿਸ਼ਵਾਸ, ਆਪਣਾ ਡੋਨੇਸ਼ਨ, ਆਪਣਾ ਪਿਆਰ ਭੇਜਿਆ ਸੋ ਟੀਵੀ 84 ਸਾਰੀ ਦੁਨੀਆ ਵਿੱਚ ਤੁਹਾਡੇ ਹੀ ਪਿਆਰ ਸਦਕਾ ਦੇਖਿਆ ਜਾ ਰਿਹਾ ਹੈ ਔਰ ਟੀਵੀ 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ ਔਰ ਟੀਵੀ 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਪਾਈ ਹੈ ਉਹ ਟੈਕਸ ਡਿਡਕਟੇਬਲ ਹੈ। ਸੋ ਟੀਵੀ 84 ਨੂੰ ਡੋਨੇਟ ਕਰਨ ਲਈ ਤੁਸੀਂ ਟੀਵੀ 84 ਦੀ ਐਪ ਤੇ ਜਾ ਕੇ ਜਾਂ ਫਿਰ tv84.tv ਤੇ ਜਾ ਕੇ ਡੋਨੇਟ ਤੇ ਜਿਹੜੇ ਬਟਨ ਨੂੰ ਤੁਸੀਂ ਫਾਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਜਿਹੜੀ ਹੈਗੀ ਹੈ ਉਹ ਆਟੋ ਪੇ ਰਾਹੀਂ ਜਾਂ ਫਿਰ ਮੰਥਲੀ ਵੀ ਤੁਸੀਂ ਵਨ ਸ਼ਾਟ ਜਿਹੜਿਆ ਉਹ ਭੇਜ ਸਕਦੇ ਹੋ। ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਹੈ ਜਿਹੜੀ ਹੈ ਤੁਸੀਂ ਕਰ ਸਕਦੇ ਹੋ ਔਰ ਟੀਵੀ 84 ਦੇ ਨਾਮ ਤੇ ਤੁਸੀਂ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 111 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ। ਸੋ ਵਿਊਅਰਸ ਇੱਥੇ ਲੈਣੇ ਆ ਬ੍ਰੇਕ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।